ਜੋ ਸ਼ਰੇਆਮ ਮੰਨਦਾ ਕਿ 1994-95 ਦੇ ਵਿੱਚ ਜਦੋਂ ਅਸੀਂ ਅੰਮ੍ਰਿਤਸਰ ਐਲਾਨਨਾਮਾ ਕੀਤਾ ਹੈ ਜਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸਾਰੇ ਲੀਡਰ ਇਕੱਠੇ ਹੋਏ ਆ ਵੀ ਉਹ ਇੱਕ ਏਜੰਸੀਆਂ ਦਾ ਪ੍ਰੋਜੈਕਟ ਸੀਗਾ, ਕਿਉਂਕਿ ਨਹੀਂ ਫਿਰ ਮਾਨ ਸਾਹਿਬ ਜਿਹੜੇ ਆ ਉਹ ਸਿੱਧੇ ਖਾਲਿਸਤਾਨ ਵੱਲ ਜਾਂਦੇ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਐਲਾਨਨਾਮਾ ਖਾਲਿਸਤਾਨ ਤੋਂ ਇੱਕ ਕਦਮ ਪਿੱਛੇ ਤੇ ਅਨੰਦਪੁਰ ਦੇ ਮਤੇ ਵਾਲੀ ਸਾਰੀ ਧਰਮ ਯੁੱਧ ਮੋਰਚੇ ਵਾਲੀ ਕਹਾਣੀ ਤੋਂ ਇੱਕ ਕਦਮ ਅੱਗੇ ਦੀ ਗੱਲ ਸੀ। ਝੂਠ ਤੂਫਾਨ ਬੋਲ ਕੇ ਇੱਕ ਵਾਰੀ ਮੋਰਚਾ ਚੁਕਾਤਾ ਤੇ ਬਾਅਦ ਵਿੱਚ ਉਹਨਾਂ ਸਾਰੇ ਵਾਅਦਿਆਂ ਤੋਂ ਬੜੀ ਮੌਜ ਨਾਲ ਅਗਲੇ ਮੁੱਕਰ ਗਏ। ਉਲਟਾ ਇਸ ਮੋਰਚੇ ਨੂੰ, ਬਰਗਾੜੀ ਮੋਰਚੇ ਨੂੰ ਵਿੱਚ ਵਿਚਾਲੇ ਛੱਡਣ ਦਾ ਦੋਸ਼ ਇੱਕ ਤਰੀਕੇ ਨਾਲ ਭਾਈ ਧਿਆਨ ਸਿੰਘ ਮੰਡ ਦੇ ਸਿਰ ਵਾੜ ਦਿੱਤਾ ਗਿਆ। ਨਾ ਡੇਰਾ ਸਰਸਾ ਵਾਲੇ ਉਹਨਾਂ ਦੋਸ਼ੀਆਂ ਦੇ ਬਾਰੇ ਕੋਈ ਕਾਰਵਾਈ ਚੱਜ ਹਾਲ ਦੀ ਹੋਈ, ਨਾ ਜਿਹੜੇ ਹੋਰ ਪੁਲਿਸ ਅਫਸਰ ਜਾਂ ਬਾਦਲ ਦਲ ਦੇ ਲੀਡਰ ਸੀਗੇ ਉਹਨਾਂ ਬਾਰੇ ਕੋਈ ਗੱਲ ਹੋਈ। ਭਾਈ ਧਿਆਨ ਸਿੰਘ ਮੰਡ ਜਿਹੜਾ ਉਹ ਤਾਂ ਬਹੁਤ ਕਸੂਤਾ ਫਸਿਆ। ਇੱਕ ਪਾਸੇ ਉਹ ਆਪਦੀ ਪੋਸਟ ਨਾਲ ਵਫਾਦਾਰੀ ਕਰਨ ਦੇ ਯਤਨ ਵਿੱਚ ਹੈ, ਦੂਜੇ ਪਾਸੇ ਉਹਨੂੰ ਸੰਗਤ ਦਾ ਭਰੋਸਾ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ। ਭਾਈ ਧਿਆਨ ਸਿੰਘ ਮੰਡ ਨੇ ਇੱਕ ਚਿੱਠੀ ਲਿਖੀ ਆ ਗਿਆਨੀ ਹਰਪ੍ਰੀਤ ਸਿੰਘ ਨੂੰ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੀ ਆਪਾਂ ਕਹਿੰਦੇ ਆ ਇਕੱਠੇ ਹੋਣਾ ਚਾਹੀਦਾ ਕੌਮ ਨੂੰ, ਚੰਗੀ ਗੱਲ ਆ, ਪਰ ਲੋਕ ਕਹਿੰਦੇ ਆ ਪਹਿਲਾਂ ਤੁਸੀਂ ਆਪ ਤਾਂ ਇਕੱਠੇ ਹੋ ਲਓ। ਮੈਂ ਸਰਬੱਤ ਖਾਲਸਾ ਵਿੱਚ ਜਥੇਦਾਰ ਥਾਪਿਆ ਗਿਆ ਸੀ ਤੇ ਤੁਹਾਨੂੰ ਜਿਹੜੀ ਆ ਸੇਵਾ ਜਿਹੜੀ ਮਿਲੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਬਾਦਲ ਦਲ ਵੱਲੋਂ ਮਿਲੀ ਆ ਤੇ ਚਲੋ ਜੀ ਆਪਾਂ ਨੇੜੇ ਲੱਗੀਏ। ਜੇ ਇਹ ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਉਹਨਾਂ ਨੇ ਕਦਮ ਚੱਕਿਆ ਹੋਇਆ ਤਾਂ ਲਾਜ਼ਮੀ ਆ ਕਿ ਉਹ ਧਿਰਾਂ ਇਸ ਗੱਲ ਤੇ ਸਖਤ ਇਤਰਾਜ਼ ਕਰਨਗੀਆਂ ਕਿ ਆਪਾਂ ਤਾਂ ਤੁਹਾਨੂੰ ਜਥੇਦਾਰ ਥਾਪਿਆ ਹੀ ਇਸ ਕਰਕੇ ਸੀ ਕਿ ਬਾਦਲ ਦਲ ਵਾਲੇ ਸਿਸਟਮ ਦੇ ਵਿੱਚੋਂ ਜੋ ਜਥੇਦਾਰ ਆ ਰਹੇ ਨੇ ਉਹਨਾਂ ਤੋਂ ਕੋਈ ਆਸ ਨਹੀਂ ਰਹੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਗਾੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਅਦਬੀ ਹੋਈ 2015 ਦੇ ਵਿੱਚ, ਉਸ ਮੌਕੇ ਬਾਦਲ ਦਲ ਨੇ ਜਾਂ ਬਾਦਲ ਸਰਕਾਰ ਨੇ, ਬਾਦਲ ਸੈਨਾ ਨੇ ਜਿਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ, ਚੜਾਇਆ, ਲਾਠੀ ਚਾਰਜ ਕੀਤਾ, ਉਹ ਸਾਰੇ ਕਾਸੇ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਉਸ ਮੌਕੇ ਮਾਹੌਲ ਸੀਗਾ ਉਹ ਤਣਾਅਪੂਰਨ ਬਣਿਆ ਤੇ ਉਸ ਮੌਕੇ ਸਿੱਖ ਜਜ਼ਬਾਤ ਇੰਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਸੀਗੇ ਕਿ ਚੱਬੇ ਦੀ ਧਰਤੀ ਉੱਤੇ ਜਦੋਂ ਸਰਬੱਤ ਖਾਲਸਾ ਦੇ ਨਾਂ ਤੇ ਇਕੱਤਰਤਾ ਸੱਦੀ ਗਈ ਤਾਂ ਇੱਥੇ ਜਿਹੜੀ ਸੰਗਤਾਂ ਦੀ ਉਸ ਦਿਨ ਆਮਦ ਹੋਈ, ਜਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ, ਉਹ ਪ੍ਰਬੰਧਕਾਂ ਨੇ ਸੋਚਿਆ ਵੀ ਨਹੀਂ ਸੀਗਾ ਵੀ ਐਡਾ ਵੱਡਾ ਇਕੱਠ ਹੋ। ਤੇ ਉਸ ਇਕੱਠ ਦੇ ਜਿਹੜੇ ਫੈਸਲੇ ਸੀ ਉਹ ਫੈਸਲੇ ਜੇਕਰ ਉਸ ਇਕੱਠ ਦੀਆਂ ਇੱਛਾਵਾਂ ਦੇ ਜਾਂ ਆਸ਼ਾਵਾਂ ਦੇ, ਇੱਕ ਤਾਂ ਇੱਛਾ ਆ ਵੀ ਆਹ ਫੈਸਲਾ ਹੋਵੇ, ਇੱਕ ਆਸ ਤਾਂ ਉਹ ਜਿਹੜਾ ਫੈਸਲਾ ਆਸਾ ਅਤੇ ਇੱਛਾ ਦੇ ਅਨੁਸਾਰ ਜੇ ਨਾ ਹੋਵੇ ਫਿਰ ਕੰਮ ਜਿਹੜਾ ਸੀ ਉੱਥੇ ਹੋਰ ਜ਼ਿਆਦਾ ਵਿਗੜ ਸਕਦਾ ਸੀ। ਸੋ ਇਸ ਕਰਕੇ ਜਦੋਂ ਉੱਥੇ ਜਥੇਦਾਰ ਸਾਹਿਬਾਨ ਦੀ ਚੋਣ ਹੋਈ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਿਆ ਜਾਂਦਾ ਹੈ ਭਾਈ ਜਗਤਾਰ ਸਿੰਘ ਹਵਾਰਾ, ਤਾਂ ਉਸ ਮੌਕੇ ਸਿੱਖ ਸੰਗਤਾਂ ਜਿਹੜੀਆਂ ਸੀ ਉਹਨਾਂ ਨੂੰ ਇਉਂ ਲੱਗਿਆ ਵੀ ਹੁਣ ਸਾਰੇ ਮਸਲੇ ਹੱਲ ਹੋ ਜਾਣ। ਜਿਸ ਤਰੀਕੇ ਨਾਲ ਉੱਥੇ ਸਿੱਖ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ, ਜਿਸ ਤਰੀਕੇ ਨਾਲ ਸੰਗਤਾਂ ਨੇ ਇਸ ਫੈਸਲੇ ਦੀ ਹਮਾਇਤ ਕੀਤੀ, ਇਹਨੂੰ ਜੀ ਆਇਆਂ ਕਿਹਾ, ਉਹ ਕਮਾਲ ਦੀ ਗੱਲ ਸੀ। ਤੇ ਉਦੋਂ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਲਾਇਆ ਗਿਆ, ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਬੰਦ ਨੇ। ਤੇ ਇਵੇਂ ਹੀ ਦੋ ਜਥੇਦਾਰ ਜਿਹੜੇ ਸੀ ਹੋਰ ਥਾਪੇ ਗਏ, ਜਿਨ੍ਹਾਂ ਵਿੱਚ ਇੱਕ ਭਾਈ ਅਮਰੀਕ ਸਿੰਘ ਅਜਨਾਲਾ ਤੇ ਦੂਜਾ ਸੀ ਭਾਈ ਬਲਜੀਤ ਸਿੰਘ ਦਾਦੂ।
ਹੁਣ ਇਹ ਜਿਹੜੇ ਦੋਨੇ ਅਜਨਾਲਾ ਸਾਹਿਬ ਤੇ ਦਾਦੂਵਾਲ ਸਾਹਿਬ ਇਹ ਤਾਂ ਹੁਣ ਫਾਰਗ ਹੋ ਚੁੱਕੇ ਆ, ਪਰ ਭਾਈ ਧਿਆਨ ਸਿੰਘ ਮੰਡ ਜਿਹੜੇ ਆ ਉਹ ਬਰਗਾੜੀ ਮੋਰਚੇ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਆਪਦਾ ਜਿਹੜਾ ਆਧਾਰ ਆ ਜਾਂ ਜਿਹੜਾ ਉਹਨਾਂ ਦਾ ਸਤਿਕਾਰ ਸੀ ਉਹ ਗਵਾ ਚੁੱਕੇ, ਤੇ ਕਾਫੀ ਚਿਰ ਤੋਂ ਉਹ ਸਰਗਰਮ ਨੇ ਕਿ ਕਿਸੇ ਤਰੀਕੇ ਨਾਲ ਦੁਬਾਰਾ ਪੰਥ ਦੇ ਵਿੱਚ ਮੇਰੀ ਜਿਹੜੀ ਆ ਪਹਿਲਾਂ ਵਾਂਗ ਪੁੱਛਗਿੱਛ ਹੋ ਜਾਵੇ। ਪਰ ਸੰਗਤਾਂ ਬਹੁਤ ਦੁਖੀ ਨੇ, ਨਿਰਾਸ਼ ਨੇ ਕਿ ਉਸ ਮੌਕੇ ਕਾਂਗਰਸੀ ਲੀਡਰਾਂ ਦੇ ਝੂਠੇ ਵਾਅਦਿਆਂ ਮਗਰ ਲੱਗ ਕੇ ਉਦੋਂ ਮੰਡ ਸਾਹਿਬ ਨੇ ਕਿਸੇ ਦੀ ਨਹੀਂ ਸੁਣੀ। ਲੋਕ ਉੱਥੇ ਜਿੰਨੇ ਲੀਡਰ ਸੀ ਉਹਨਾਂ ਨੇ ਚਲੋ ਪਬਲਿਕਲੀ ਤਾਂ ਨਹੀਂ ਕਿਹਾ, ਸੰਗਤੀ ਰੂਪ ਦੇ ਵਿੱਚ ਬਾਹਰ ਜਨਤਕ ਤੌਰ ਤੇ ਬੇਸ਼ੱਕ ਨਾ ਕਿਹਾ ਹੋਵੇ, ਪਰ ਸਾਰੇ ਹੀ ਇਸ ਗੱਲੋਂ ਦੁਖੀ ਸੀਗੇ ਕਿ ਭਾਈ ਧਿਆਨ ਸਿੰਘ ਮੰਡ ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ, ਲਾਹ ਨਾ ਸਿੱਟਦੇ ਆ ਹਰੇਕ ਨੂੰ। ਤੇ ਇਹਨਾਂ ਨੂੰ ਲੱਗਦਾ ਕਿ ਜੀ ਸਾਰੇ ਮਸਲੇ ਹੱਲ ਹੋ ਗਏ, ਬਸ ਹੁਣ ਆਪਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਮਗਰ ਲੱਗ ਕੇ ਇਹ ਮੋਰਚਾ ਖਤਮ ਕਰੀਏ। ਸੋ ਉਸ ਮੌਕੇ ਤਾਂ ਭਾਈ ਮੰਡ ਨੇ ਕਾਂਗਰਸ ਦੇ ਲੀਡਰਾਂ ਦਾ ਯਕੀਨ ਕਰ ਲਿਆ ਤੇ ਉਸ ਕੈਪਟਨ ਅਮਰਿੰਦਰ ਸਿੰਘ ਦਾ ਯਕੀਨ ਕੀਤਾ ਜਿਹਦੇ ਬਾਰੇ ਹੁਣ ਸਾਰਿਆਂ ਨੂੰ ਹੀ ਪਤਾ ਵੀ ਉਹ ਸ਼ਰੇਆਮ ਮੰਨਦਾ ਕਿ 1994-95 ਦੇ ਵਿੱਚ ਜਦੋਂ ਅਸੀਂ ਅੰਮ੍ਰਿਤਸਰ ਐਲਾਨਨਾਮਾ ਕੀਤਾ ਹੈ ਜਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸਾਰੇ ਲੀਡਰ ਇਕੱਠੇ ਹੋਏ ਆ ਵੀ ਉਹ ਇੱਕ ਏਜੰਸੀਆਂ ਦਾ ਪ੍ਰੋਜੈਕਟ ਸੀਗਾ, ਕਿਉਂਕਿ ਨਹੀਂ ਫਿਰ ਮਾਨ ਸਾਹਿਬ ਜਿਹੜੇ ਆ ਉਹ ਸਿੱਧੇ ਖਾਲਿਸਤਾਨ ਵੱਲ ਜਾਂਦੇ ਸੀ। ਸੋ ਖਾਲਿਸਤਾਨ ਤੋਂ ਰੋਕਣ ਲਈ ਰਾਹ ਦੇ ਵਿੱਚ ਅੜਿੱਕਾ ਪਾਉਣ ਦੇ ਲਈ ਇੱਕ ਪਲਾਨ ਬਣਾਇਆ ਗਿਆ ਕਿ ਇਹ ਤੋਂ ਪਹਿਲਾਂ ਕਿ ਮਾਨ ਸਾਹਿਬ ਸਿੱਖ ਜਗਤ ਦੇ ਵਿੱਚ ਖਾਲਿਸਤਾਨ ਦਾ ਏਜੰਡਾ ਤੇ ਝੰਡਾ ਲੈ ਕੇ ਅੱਗੇ ਵਧਣ, ਇਹਨਾਂ ਨੂੰ ਕਿਸੇ ਤਰੀਕੇ ਨਾਲ ਕਾਬੂ ਕੀਤਾ ਜਾਵੇ। ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਐਲਾਨਨਾਮਾ ਖਾਲਿਸਤਾਨ ਤੋਂ ਇੱਕ ਕਦਮ ਪਿੱਛੇ ਤੇ ਅਨੰਦਪੁਰ ਦੇ ਮਤੇ ਵਾਲੀ ਸਾਰੀ ਧਰਮ ਯੁੱਧ ਮੋਰਚੇ ਵਾਲੀ ਕਹਾਣੀ ਤੋਂ ਇੱਕ ਕਦਮ ਅੱਗੇ ਦੀ ਗੱਲ ਸੀ, ਵੀ ਖਾਲਿਸਤਾਨ ਤੋਂ ਥੋੜਾ ਜਿਹਾ ਪਿੱਛੇ। ਸੋ ਉਹ ਗੱਲ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਬਾਅਦ ਵਿੱਚ ਇਸ ਗੱਲ ਦਾ ਇਕਮਾਲ ਕੀਤਾ, ਉਦੋਂ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਕਿ ਹਕੂਮਤਾਂ ਐਡੀਆਂ ਇਹੋ ਜਿਹੀਆਂ ਚਾਲਾਂ ਵੀ ਚੱਲ ਜਾਂਦੀਆਂ ਨੇ। ਉਹੋ ਜਿਹੀ ਚਾਲ ਜਿਹੜੀ ਸੀ ਉਹ ਬਰਗਾੜੀ ਮੋਰਚੇ ਮੌਕੇ ਚੱਲੀ, ਝੂਠ ਤੂਫਾਨ ਬੋਲ ਕੇ ਇੱਕ ਵਾਰੀ ਮੋਰਚਾ ਚੁਕਾਤਾ ਤੇ ਬਾਅਦ ਵਿੱਚ ਉਹਨਾਂ ਸਾਰੇ ਵਾਅਦਿਆਂ ਤੋਂ ਬੜੀ ਮੌਜ ਨਾਲ ਅਗਲੇ ਮੁੱਕਰ ਗਏ। ਨਾ ਡੇਰਾ ਸਰਸਾ ਵਾਲੇ ਉਹਨਾਂ ਦੋਸ਼ੀਆਂ ਦੇ ਬਾਰੇ ਕੋਈ ਕਾਰਵਾਈ ਚੱਜ ਹਾਲ ਦੀ ਹੋਈ, ਨਾ ਜਿਹੜੇ ਹੋਰ ਪੁਲਿਸ ਅਫਸਰ ਜਾਂ ਬਾਦਲ ਦਲ ਦੇ ਲੀਡਰ ਸੀਗੇ ਉਹਨਾਂ ਬਾਰੇ ਕੋਈ ਗੱਲ ਹੋਈ। ਉਲਟਾ ਇਸ ਮੋਰਚੇ ਨੂੰ, ਬਰਗਾੜੀ ਮੋਰਚੇ ਨੂੰ ਵਿੱਚ ਵਿਚਾਲੇ ਛੱਡਣ ਦਾ ਦੋਸ਼ ਇੱਕ ਤਰੀਕੇ ਨਾਲ ਭਾਈ ਧਿਆਨ ਸਿੰਘ ਮੰਡ ਦੇ ਸਿਰ ਵਾਲ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਭਾਈ ਧਿਆਨ ਸਿੰਘ ਮੰਡ ਲੋਕਾਂ ਦੇ ਵਿੱਚ ਵਿਚਰਨ ਜੋਗੇ ਨਹੀਂ ਰਹੇ। ਉਹ ਜਿੱਥੇ ਜਿੱਥੇ ਵੀ ਜਾਂਦੇ ਰਹੇ ਆ ਉੱਥੇ ਉਹਨਾਂ ਨੂੰ ਇਸ ਗੱਲ ਦਾ ਦੋਸ਼ੀ ਜਾਂ ਮੰਨ ਕੇ ਕੋਈ ਬਹੁਤਾ ਜ਼ਿਆਦਾ ਵਧੀਆ ਰਿਸਪੌਂਸ ਸੰਗਤ ਦਾ ਉਹਨਾਂ ਨੂੰ ਕਦੇ ਨਹੀਂ ਮਿਲਿਆ। ਪਿੱਛੇ ਜੇ ਉਹਨਾਂ ਨੇ ਨਵੰਬਰ ਮਹੀਨੇ ਦੇ ਵਿੱਚ ਮੋਗੇ ਦੇ ਵਿੱਚ ਵੀ ਇਕੱਠ ਰੱਖ ਕੇ ਆਪਦੇ ਵੱਲੋਂ ਆਪਦੀ ਗੱਲ ਕਹੀ ਸੀ ਤੇ ਹਰ ਸਾਲ ਘੱਲੂ ਘਾਰੇ ਦਿਹਾੜੇ ਮੌਕੇ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਵੀ ਆਪਦੀ ਹਾਜ਼ਰੀ ਜਿਹੜੀ ਆ ਲਵਾਉਣ ਦਾ ਯਤਨ ਕਰਦੇ ਆ, ਪਰ ਸੰਗਤਾਂ ਵਿੱਚ ਹੁਣ ਦਿਨੋਂ ਦਿਨ ਉਹਨਾਂ ਦਾ ਜਿਹੜਾ ਸਮਰਥਨ ਆ ਜਾਂ ਉਹਨਾਂ ਦੀ ਜਿਹੜੀ ਭੈ ਭਾਵਨੀ ਆ ਉਹ ਘਟਦੀ ਹੋਈ ਜਾ ਰਹੀ। ਅਜਨਾਲੇ ਨੇ ਇਹ ਦਾਦੂਵਾਲ ਨੇ ਤਾਂ ਕਹਿ ਕੇ ਖੜਾ ਛੁਡਾ ਲਿਆ, ਪਰ ਭਾਈ ਧਿਆਨ ਸਿੰਘ ਮੰਡ ਜਿਹੜਾ ਉਹ ਤਾਂ ਬਹੁਤ ਕਸੂਤਾ ਫਸਿਆ। ਇੱਕ ਪਾਸੇ ਉਹ ਆਪਦੀ ਪੋਸਟ ਨਾਲ ਵਫਾਦਾਰੀ ਕਰਨ ਦੇ ਯਤਨ ਵਿੱਚ ਹੈ, ਦੂਜੇ ਪਾਸੇ ਉਹਨੂੰ ਸੰਗਤ ਦਾ ਭਰੋਸਾ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ, ਤੀਜੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਜਾਂ ਜਿਹੜਾ ਮੋਹਾਲੀ ਚ ਮੋਰਚਾ ਲੱਗਿਆ ਹੋਇਆ ਉੱਥੋਂ ਵੀ ਉਹਨਾਂ ਨੂੰ ਕੋਈ ਚੱਜ ਹਾਲ ਦਾ ਜਿਹੜਾ ਹਮਾਇਤ ਆ ਜਾਂ ਸੇਧ ਆ ਉਹ ਨਹੀਂ ਮਿਲ ਰਹੀ। ਸੋ ਜਿਸ ਦਿਨ ਘੱਲੂ ਘਾਰੇ ਦਿਹਾੜੇ ਵਾਲੇ ਦਿਨ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਤੋਂ ਐਲਾਨ ਕੀਤਾ ਵੀ ਇਕੱਠੇ ਹੋ,
ਅੱਗੇ ਰਲ ਮਿਲ ਕੇ ਚੱਲੋ, ਪੰਥ ਲਈ ਕੌਮ ਲਈ ਬੜੇ ਖਤਰਨਾਕ ਦਿਨ ਆ ਰਹੇ ਨੇ। ਤਾਂ ਅੱਜ ਉਸ ਗੱਲ ਦੇ ਵਿੱਚ 6 ਜੂਨ ਤੋਂ 13 ਜੂਨ ਆ ਗਈ ਹੈ ਤੇ ਕਿਸੇ ਵੀ ਸਿਆਸੀ ਭਲਵਾਨ ਨੇ ਉਹਨਾਂ ਦੀ ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਤੇ ਤਾਂ ਕੋਈ ਅਮਲ ਨਹੀਂ ਕੀਤਾ। ਪਰ ਅੱਜ ਇੱਕ ਨਵੀਂ ਜਿਹੜੀ ਗੱਲ ਆ ਉਹ ਜ਼ਰੂਰ ਵਾਪਰੀ ਆ ਬਈ ਭਾਈ ਧਿਆਨ ਸਿੰਘ ਮੰਡ ਨੇ ਇੱਕ ਚਿੱਠੀ ਲਿਖੀ ਆ ਗਿਆਨੀ ਹਰਪ੍ਰੀਤ ਸਿੰਘ ਨੂੰ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੀ ਆਪਾਂ ਕਹਿੰਦੇ ਆ ਇਕੱਠੇ ਹੋਣਾ ਚਾਹੀਦਾ ਕੌਮ ਨੂੰ, ਚੰਗੀ ਗੱਲ ਆ, ਪਰ ਲੋਕ ਕਹਿੰਦੇ ਆ ਪਹਿਲਾਂ ਤੁਸੀਂ ਆਪ ਤਾਂ ਇਕੱਠੇ ਹੋ ਲਓ। ਸੋ ਮੈਂ ਸਰਬੱਤ ਖਾਲਸਾ ਵਿੱਚ ਜਥੇਦਾਰ ਥਾਪਿਆ ਗਿਆ ਸੀ ਤੇ ਤੁਹਾਨੂੰ ਜਿਹੜੀ ਆ ਸੇਵਾ ਜਿਹੜੀ ਮਿਲੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਬਾਦਲ ਦਲ ਵੱਲੋਂ ਮਿਲੀ ਆ ਤੇ ਚਲੋ ਜੀ ਆਪਾਂ ਨੇੜੇ ਲੱਗੀਏ ਤੇ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਕੌਮ ਦੀ ਸੇਵਾ 'ਚ ਅੱਗੇ ਕੁਝ ਕਰ ਸਕੀਏ। ਇਸ ਤਰੀਕੇ ਦੀ ਗੱਲਬਾਤ ਜਿਹੜੀ ਆ ਉਹ ਭਾਈ ਧਿਆਨ ਸਿੰਘ ਮੰਡ ਨੇ ਇੱਕ ਲੰਬੀ ਚੌੜੀ ਚਿੱਠੀ ਜਿਹੜੀ 2 ਪੇਜਾਂ ਤੇ ਛਪੀ ਹੋਈ ਆ ਉਹ ਸਾਹਮਣੇ ਆਈ ਹੈ। ਹੁਣ ਇਹਦੇ ਉੱਤੇ ਅਗਲੇ ਦਿਨਾਂ ਵਿੱਚ ਚਰਚਾ ਹੋਣੀ ਆ, ਪਰ ਕੁਝ ਗੱਲਾਂ ਜਿਹੜੀਆਂ ਇਸ ਵੇਲੇ ਹਾਲ ਦੀ ਘੜੀ ਸਾਨੂੰ ਇੱਥੇ ਕਰਨੀਆਂ ਚਾਹੀਦੀਆਂ ਉਹ ਇਹ ਆ ਕਿ ਸਾਨੂੰ ਨਹੀਂ ਲੱਗਦਾ ਕਿ ਜਿਹੜੀ ਸਰਬੱਤ ਖਾਲਸਾ ਵਾਲੀ ਧਿਰ ਵਾ ਉਹਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਚਿੱਠੀ ਭਾਈ ਧਿਆਨ ਸਿੰਘ ਮੰਡ ਨੇ ਲਿਖੀ ਹੋਊਗੀ। ਸੰਗਤਾਂ ਦਾ ਭਰੋਸਾ ਤਾਂ ਪਹਿਲਾਂ ਹੀ ਉਹ ਤੋੜ ਚੁੱਕੇ ਆ, ਪਰ ਜਿਹੜੀ ਧਿਰ ਨੇ, ਜਿਨ੍ਹਾਂ ਆਗੂਆਂ ਨੇ, ਜਿਨ੍ਹਾਂ ਜਥੇਬੰਦੀਆਂ ਨੇ, ਜਿਨ੍ਹਾਂ ਸ਼ਖਸੀਅਤਾਂ ਨੇ ਚੱਬੇ ਦੇ ਵਿੱਚ ਉਹਨਾਂ ਨੂੰ ਉੱਥੇ ਜਥੇਦਾਰੀ ਦਿੱਤੀ ਸੀ, ਉਹਨਾਂ ਦੇ ਭਰੋਸੇ ਦੇ ਬਾਰੇ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ। ਕਿਉਂਕਿ ਹਾਲ ਦੀ ਘੜੀ ਤਾਂ ਲੱਗਦਾ ਨਹੀਂ ਹੈਗਾ ਕਿ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਜਿਹੜਾ ਭਾਈ ਗੁਰਦੀਪ ਸਿੰਘ ਬਠਿੰਡੇ ਹੋਣਾ ਵਾਲਾ ਅਕਾਲੀ ਦਲ ਜਾਂ ਜਿਹੜੀਆਂ ਹੋਰ ਉਸ ਮੌਕੇ ਜਥੇਬੰਦੀਆਂ ਸੀ ਉਹਨਾਂ ਸ਼ਖਸੀਅਤਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਹੋਵੇ। ਜੇ ਕੀਤਾ ਹੋਵੇ ਤਾਂ ਵਧੀਆ ਗੱਲ ਆ, ਪਰ ਜੇ ਇਹ ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਉਹਨਾਂ ਨੇ ਕਦਮ ਚੱਕਿਆ ਹੋਇਆ ਤਾਂ ਲਾਜ਼ਮੀ ਆ ਕਿ ਉਹ ਧਿਰਾਂ ਇਸ ਗੱਲ ਤੇ ਸਖਤ ਇਤਰਾਜ਼ ਕਰਨਗੀਆਂ ਕਿ ਆਪਾਂ ਤਾਂ ਤੁਹਾਨੂੰ ਜਥੇਦਾਰ ਥਾਪਿਆ ਹੀ ਇਸ ਕਰਕੇ ਸੀ ਕਿ ਬਾਦਲ ਦਲ ਵਾਲੇ ਸਿਸਟਮ ਦੇ ਵਿੱਚੋਂ ਜੋ ਜਥੇਦਾਰ ਆ ਰਹੇ ਨੇ ਉਹਨਾਂ ਤੋਂ ਕੋਈ ਆਸ ਨਹੀਂ ਰਹੀ। ਔਰ ਇਹ ਗੱਲ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਖਾਲਸਾ ਪੰਥ ਨੂੰ ਉਸ ਮੌਕੇ ਬਹੁਤ ਜ਼ਿਆਦਾ ਦੁੱਖ ਲੱਗਿਆ ਸੀ ਜਦੋਂ ਬਾਦਲ ਕਿਆਂ ਨੇ ਗਿਆਨੀ ਗੁਰਬਚਨ ਸਿੰਘ ਤੇ ਹੋਰ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਆਪਦੇ ਕੋਲੇ ਤਲਬ ਕੀਤਾ ਤੇ ਹੁਕਮ ਸੁਣਾਤਾ ਕਿ ਭਾਈ ਤੁਸੀਂ ਆ ਜਿਹੜਾ ਡੇਰੇ ਸਰਸੇ ਦਾ ਮੁਖੀ ਆ ਇਹਨੂੰ ਮਾਫ ਕਰਨਾ। ਤੇ ਉਹ ਸਾਰੀ ਕਹਾਣੀ ਜਿਹੜੀ ਆ ਉਹ ਬਰਗਾੜੀ ਬੇਅਦਬੀ ਘਟਨਾ ਕਰਨ ਦੇ ਨਾਲ ਨਾਲ ਚੱਲੀ। ਅਖੀਰ ਉਹ ਜਿਹੜਾ ਡੇਰਾ ਮੁਖੀ ਨੂੰ ਮਾਫੀ ਦਿੱਤੀ ਸੀ ਉਹ ਵੀ ਰੱਦ ਕਰਨੀ ਪਈ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਜਥੇਦਾਰੀ ਆ ਜਿਹੜੀ ਉਹਦੇ ਸਾਹਮਣੇ ਵੀ ਸਵਾਲੀਆ ਨਿਸ਼ਾਨ ਲੱਗੇ। ਬੇਸ਼ੱਕ ਉਹ ਲੰਮਾ ਅਰਸਾ ਆਪਦੇ ਅਹੁਦੇ ਤੇ ਡਟੇ ਰਹੇ, ਪਰ ਸੰਗਤਾਂ ਨੂੰ ਉਹਨਾਂ 'ਚ ਕੋਈ ਭਰੋਸਾ, ਕੋਈ ਯਕੀਨ ਨਹੀਂ ਸੀ। ਸੰਗਤਾਂ ਉਹਨਾਂ ਤੋਂ ਦੁਖੀ ਸੀ ਕਿ ਇਹ ਅਹੁਦਾ ਛੱਡ ਕੇ ਘਰ ਨੂੰ ਕਿਉਂ ਨਹੀਂ ਜਾਂਦੇ। ਇਹਨਾਂ ਨੇ ਖਾਲਸਾ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਇਹਨਾਂ ਨੇ ਬਾਦਲ ਪਰਿਵਾਰ ਦੇ ਨਾਲ ਵਫਾਦਾਰੀ ਨਿਭਾਈ, ਖਾਲਸਾ ਪੰਥ ਨਾਲ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨਾਲ ਆਪਦੇ ਜਿਹੜੇ ਫਰਜ਼ ਸੀ ਉਹ ਨਹੀਂ ਨਿਭਾਏ। ਗਿਆਨੀ ਗੁਰਬਚਨ ਸਿੰਘ ਤੋਂ ਦੁਖੀ ਅੱਕੇ ਹੋਏ ਲੋਕ ਜਿਹੜੇ ਸੀ ਉਹਨਾਂ ਨੂੰ ਜਿਹੜੀ ਧਿਰ ਤੋਂ ਆਸ ਸੀ ਉਹ ਸੀ ਚੱਬੇ ਵਾਲੀ ਧਿਰ, ਜਿੱਥੇ ਗਿਆਨੀ ਭਾਈ ਧਿਆਨ ਸਿੰਘ ਮੰਡ ਤੇ ਭਾਈ ਜਗਤਾਰ ਸਿੰਘ ਹਵਾਰੇ ਹੋਣਾ ਤੋਂ ਉਹਨਾਂ ਦੀ ਜਥੇਦਾਰੀ ਕਰਕੇ ਹੋਰ ਵੀ ਜ਼ਿਆਦਾ ਆਸਾਂ ਬਲਵਾਨ ਹੋਈਆਂ। ਪਰ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਨਜ਼ਰਬੰਦ ਆ ਤੇ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਮੌਕੇ ਜਿਹਦੇ ਬਾਰੇ ਆਪਾਂ ਪਹਿਲਾਂ ਚਰਚਾ ਕਰ ਹਟੇ ਆ ਉੱਥੇ ਚੰਦ ਚਾੜ ਦਿੱਤਾ। ਸੋ ਜਿਹੜਾ ਆਮ ਖਾਲਸਾ ਪੰਥ ਆਮ ਸਿੱਖ ਸੰਗਤ ਆ, ਨਾ ਤਾਂ ਉਹ ਬਾਦਲ ਕਿਆਂ ਵਾਲੇ ਜਥੇਦਾਰ ਤੋਂ ਸੰਤੁਸ਼ਟ, ਨਾ ਚੱਬੇ ਵਾਲਿਆਂ ਤੋਂ ਸੰਤੁਸ਼ਟ। ਜਿੱਥੋਂ ਤੱਕ ਮੇਰਾ ਜਾਂ ਮੇਰੇ ਵਰਗੇ ਕੁਝ ਹੋਰ ਸਿੱਖਾਂ ਦਾ ਸਵਾਲ ਹੈ, ਅਸੀਂ ਸਰਬੱਤ ਖਾਲਸਾ ਦੇ ਵਿੱਚ ਇਹ ਜਥੇਦਾਰਾਂ ਦੇ ਚੋਣ ਦੇ ਫੈਸਲੇ ਦੇ ਖਿਲਾਫ ਸੀ ਔਰ ਸਾਨੂੰ ਇਸ ਫੈਸਲੇ ਦਾ ਵਿਰੋਧ ਕਰਨ ਕਰਕੇ, ਇਹਦੇ ਨਾਲ ਅਸਹਿਮਤ ਹੋਣ ਕਰਕੇ ਬਹੁਤ ਜ਼ਿਆਦਾ ਵੱਡੀ ਕੀਮਤ ਵੀ ਤਾਰਨੀ ਪਈ। ਪਰ ਉਸ ਮੌਕੇ ਸਾਡੀ ਗੱਲ ਕਿਸੇ ਨੇ ਸੁਣੀ ਨਹੀਂ ਤੇ ਅੱਜ ਸਾਰੇ ਮੰਨਦੇ ਆ
कि वाकई ये बंदे जिहड़े सी ये अयोग ते नाकाबिल साबित होए ने ते ना ही कोई थल्ले सिस्टम सी ਜਿਹੜਾ 1986 ਵਾਲਾ ਸਰਬੱਤ ਖਾਲਸਾ ਸੀ। ਉਸ ਮੌਕੇ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਥੇਦਾਰਾਂ ਦੀ ਥਾਂ ਉੱਤੇ ਖਾਲਸਾ ਪੰਥ ਨੇ, ਸਰਬੱਤ ਖਾਲਸਾ ਨੇ, ਸਿੱਖ ਜਥੇਬੰਦੀਆਂ ਤੇ ਸੰਗਤਾਂ ਨੇ ਆਪਦੇ ਜਥੇਦਾਰ ਥਾਪ ਲਏ ਤਾਂ ਉਹਨਾਂ ਦੀ ਗੱਲ ਤਾਂ ਬਣ ਗਈ ਸੀ ਕਿਉਂਕਿ ਬਾਦਲ ਦਲ ਵਾਲਿਆਂ ਦੇ ਪੱਲੇ ਕੁਝ ਹੈ ਨਹੀਂ ਸੀ। ਉਸ ਟਾਈਮ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਉਹ ਜੂਨ 84 ਦੇ ਘਟਨਾਕ੍ਰਮ ਕਰਕੇ ਬਹੁਤ ਜ਼ਿਆਦਾ ਕੰਧ ਨਾਲ ਲੱਗੀ ਹੋਈ ਸੀ। ਉਹਨਾਂ ਕੋਲੇ ਕੋਈ ਹੈ ਨਹੀਂ ਸੀ ਗੱਲ ਕਰਨ। ਦੂਜਾ ਇਹ ਕਿ ਖਾੜਕੂ ਵਿਚਾਰਧਾਰਾ, ਖਾਲਿਸਤਾਨੀ ਵਿਚਾਰਧਾਰਾ ਦਾ ਸੂਰਜ ਬੁਲੰਦ ਹੋ ਰਿਹਾ ਸੀ ਤੇ ਦਿਨੋਂ ਦਿਨ ਇਹ ਚੀਜ਼ ਕਿ ਇਹ ਸਰਬੱਤ ਖਾਲਸਾ ਵਿੱਚ ਥਾਪੇ ਜਥੇਦਾਰ ਆ, ਇਹ ਚੀਜ਼ ਜਿਹੜੀ ਸੀ ਜ਼ੋਰ ਫੜਦੀ ਗਈ। ਇਹ ਗੱਲ ਵੱਖਰੀ ਆ ਕਿ ਭਾਈ ਗੁਰਦੇਵ ਸਿੰਘ ਜੀ ਕੌਂਕੇ ਤੇ ਹੋਰ ਜਥੇਦਾਰਾਂ ਨੇ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪਰ ਜਦੋਂ ਭਾਈ ਜਸਵੀਰ ਸਿੰਘ ਜੀ ਰੋਡੇ ਪ੍ਰਗਟ ਹੋਏ, ਜਦੋਂ ਇਹ ਜੇਲ੍ਹ ਚੋਂ ਲਿਆ ਕੇ ਸਿੱਖ ਸੰਗਤ ਦੇ ਵਿੱਚ ਵਿਚਰਨ ਲਈ ਇਹਨਾਂ ਨੂੰ ਛੱਡਿਆ ਗਿਆ, ਇਹਨਾਂ ਨੇ ਬਹੁਤ ਕੁਝ ਇਹੋ ਜਿਹਾ ਕਰ ਦਿੱਤਾ ਜਿਹਦੇ ਨਾਲ ਸੰਗਤਾਂ ਦੇ ਵਿੱਚ ਨਿਰਾਸ਼ਾ ਵਧੀ। ਅਖੀਰ ਜਦੋਂ ਸ਼੍ਰੋਮਣੀ ਕਮੇਟੀ ਨੇ, ਟੌੜੇ ਹੋਣਾ ਨੇ ਭਾਈ ਜਸਵੀਰ ਸਿੰਘ ਰੋਡੇ ਨੂੰ ਫਾਰਗ ਕੀਤਾ ਤਾਂ ਕਿਸੇ ਨੇ ਵੀ ਬਹੁਤਾ ਜ਼ਿਆਦਾ ਇਸ ਗੱਲ ਤੇ ਇਤਰਾਜ਼ ਨਹੀਂ ਕੀਤਾ। ਕਿੱਥੇ ਤਾਂ ਉਹ ਦਿਨ ਬਈ ਜਦੋਂ 1986 ਦੇ ਸਰਬੱਤ ਖਾਲਸਾ ਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਦਾ ਨਾਂ ਸੁਣ ਕੇ ਸੰਗਤਾਂ ਨੇ ਜਕਾਰੇ ਉਵੇਂ ਹੀ ਛੱਡੇ ਸੀ ਜਿਵੇਂ ਭਾਈ ਜਗਤਾਰ ਸਿੰਘ ਹਵਾਰੇ ਦਾ ਨਾਂ ਸੁਣ ਕੇ ਚੱਬੇ ਦੇ ਵਿੱਚ ਜਕਾਰੇ ਛੱਡੇ ਗਏ ਸੀ। ਬੜੀ ਉਦੋਂ ਵੀ ਗੱਲ ਬਣੀ ਸੀ, ਪਰ ਨਾ ਭਾਈ ਜਸਵੀਰ ਸਿੰਘ ਰੋਡੇ ਸੰਤੁਸ਼ਟ ਕਰ ਸਕੇ ਖਾਲਸਾ ਪੰਥ ਨੂੰ। ਉਲਟਾ ਜਿਹੜਾ ਮਲੋਆ ਕ੍ਰਿਸ਼ਨ ਧਰ ਦੀਆਂ ਕਿਤਾਬਾਂ ਨੇ ਜਾਂ ਹਰਦੀਪ ਸਿੰਘ ਡਿਬਡਵਾ ਜਿਹੜਾ ਕਿ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਸਲਾਹਕਾਰ ਜਾਂ ਪੀਏ ਜਾਂ ਨਿੱਜੀ ਸਹਾਇਕ ਉਹ ਵਿਚਰਿਆ, ਉਹਨੇ ਕਿਤਾਬ ਲਿਖੀ ਆ। ਇਹਨਾਂ ਲਿਖਤਾਂ ਨੇ, ਕਿਤਾਬਾਂ ਨੇ ਹੋਰ ਵੀ ਜ਼ਿਆਦਾ ਜਿਹੜਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਅਕਸ ਜਿਹੜਾ ਸੰਗਤਾਂ ਦੇ ਵਿੱਚ ਖਰਾਬ ਕੀਤਾ ਹੈ ਕਿ ਜੀ ਇਹ ਤਾਂ ਉਹਨਾਂ ਦਿਨਾਂ ਦੇ ਵਿੱਚ ਉਸ ਹਕੂਮਤੀ ਸਿਸਟਮ ਨਾਲ ਘਿਓ ਖਿਚੜੀ ਹੋਏ ਸੀ ਜਿਹੜਾ ਹਕੂਮਤੀ ਸਿਸਟਮ 1984 ਦਾ ਦੋਸ਼ੀ ਆ ਤੇ ਜਿਹਦੇ ਖਿਲਾਫ ਖਾਲਸਾ ਪੰਥ ਉਦੋਂ ਸੀਸ ਤਲੀ ਤੇ ਧਰ ਕੇ ਜੰਗ ਲੜ ਰਿਹਾ ਸੀ। ਸੋ ਇਹ ਕਹਿੰਦੇ ਆ ਕਿ ਅਸੀਂ ਤਾਂ ਜੀ ਸਿੱਖ ਜਗਤ ਅਤੇ ਭਾਰਤੀ ਸਰਕਾਰ ਦੇ ਵਿਚਾਲੇ ਇੱਕ ਪੁਲ ਬਣਨ ਦਾ ਯਤਨ ਕਰਦੇ ਸੀ। ਅਸੀਂ ਕਿਸੇ ਸਹਿਮਤੀ ਉੱਤੇ, ਕਿਸੇ ਰਾਜੀਨਾਮੇ ਉੱਤੇ ਗੱਲ ਨੂੰ ਲੈ ਕੇ ਆਉਣਾ ਚਾਹੁੰਦੇ ਸੀ, ਪਰ ਹਕੀਕਤ ਜਿਹੜੀ ਆ ਉਹ ਇਹ ਆ ਕਿ ਖੁਫੀਆ ਏਜੰਸੀਆਂ ਦੇ ਇਹੋ ਜਿਹੇ ਆਪਰੇਸ਼ਨ ਜਿਹੜੇ ਆ, ਆਪਾਂ ਜੀਬੀਐਸ ਸਿੱਧੂ ਦੀ ਕਿਤਾਬ ਪੜ੍ਹ ਲਓ, ਮਲੋਆ ਕ੍ਰਿਸ਼ਨ ਧਰ ਦੀ ਕਿਤਾਬ ਪੜ੍ਹ ਲਓ ਜਾਂ ਹੋਰ ਰਿਟਾਇਰ ਹੋਏ ਅਫਸਰਾਂ ਦੀਆਂ ਕਿਤਾਬਾਂ ਨੇ, ਉਹ ਆਪਦੇ ਮਿਸ਼ਨ ਨੂੰ ਨੇਪਰੇ ਚਾੜਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ, ਕੋਈ ਵੀ ਲਾਰਾ ਲਾ ਸਕਦੇ ਆ, ਪੱਲੇ ਪੁੱਲੇ ਕੁਛ ਨਹੀਂ ਹੁੰਦਾ ਉਹਨਾਂ ਦੀ। ਤੁਸੀਂ ਅਵਤਾਰ ਸਿੰਘ ਦੁੱਲਤ ਵਾਲੀ ਕਿਤਾਬ ਕਸ਼ਮੀਰ ਪੜ੍ਹ ਲਓ, ਕਿਵੇਂ ਉਹ ਕਸ਼ਮੀਰ ਦੀ ਲੀਡਰਸ਼ਿਪ ਨੂੰ ਜਿਹੜੀ ਉੱਥੇ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੀ ਸੀ ਉਹਨਾਂ ਨੂੰ ਕਿਵੇਂ ਚੋਗਾ ਪਾਉਂਦੇ ਆ। ਸੋ ਇਹ ਲੋਕ ਜਿਹੜੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਹੁੰਦੇ ਆ, ਇਹਨਾਂ ਤੇ ਯਕੀਨ ਕਰਨਾ ਕਿ ਜੋ ਕੁਝ ਕਹਿ ਰਹੇ ਨੇ ਉਹ ਪੂਰਾ ਹੋਊਗਾ, ਇਹ ਆਪਣੇ ਆਪ ਨੂੰ ਵਰਦੀ ਭੱਠੀ ਦੇ ਵਿੱਚ ਸੁੱਟਣ ਵਾਲੀ ਗੱਲ ਹੁੰਦੀ ਆ ਕਿ ਪਤਾ ਨਹੀਂ ਕੀ ਨਤੀਜਾ ਨਿਕਲੂਗਾ। ਸੋ ਜਿਹਨੇ ਵੀ ਇਹਨਾਂ ਏਜੰਸੀਆਂ ਦੇ ਅਧਿਕਾਰੀਆਂ ਤੇ ਯਕੀਨ ਕੀਤਾ, ਅੱਜ ਤੱਕ ਅਸੀਂ ਤਾਂ ਕੋਈ ਤਰਦਾ ਦੇਖਿਆ ਨਹੀਂ, ਮਰੇ ਹੀ ਦੇਖੇ ਆ ਸਾਰੇ। ਸੋ ਭਾਈ ਜਸਵੀਰ ਸਿੰਘ ਰੋਡੇ ਨੇ ਜੇਕਰ ਮਲੋਆ ਕ੍ਰਿਸ਼ਨ ਧਰ ਨਾਲ ਜਾਂ ਕਿਸੇ ਹੋਰ ਨੇ ਸਾਂਝ ਰੱਖੀ, ਉਹ ਸਾਰਾ ਕੁਝ ਹੁਣ ਲਿਖਤਾਂ 'ਚ ਲਿਖ ਕੇ ਇੱਕ ਤਰੀਕੇ ਨਾਲ ਸਿੱਖਾਂ ਨੂੰ ਚੜਾਉਂਦੇ ਆ ਕਿ ਤੁਸੀਂ ਇਹਨਾਂ ਤੇ ਯਕੀਨ ਕਰਦੇ ਸੀ। ਸੋ ਜਦੋਂ ਚੱਬੇ ਵਾਲਾ ਸਰਬੱਤ ਖਾਲਸਾ ਹੋਇਆ, ਉਦੋਂ ਜਦੋਂ ਸਾਰਾ ਸਿੱਖ ਜਗਤ ਬਹੁਤ ਇਮੋਸ਼ਨਲ ਹੋ ਕੇ, ਭਾਵੁਕ ਹੋ ਕੇ ਜਕਾਰੇ ਛੱਡ ਰਿਹਾ ਸੀ, ਉਸ ਮੌਕੇ ਸਾਡੇ ਦਿਲ ਦਿਮਾਗ ਦੇ ਵਿੱਚ ਇਹੀ ਚੀਜ਼ ਘੁੰਮ ਰਹੀ ਸੀ ਕਿ ਭਾਈ ਜਗਤਾਰ ਸਿੰਘ ਹਵਾਰੇ ਦਾ ਬਿਆਨਤਾ ਮਰਡਰ ਕਾਂਡ ਤੇ ਹੋਰ ਕਾਰਵਾਈਆਂ ਕਰਕੇ ਜਾਂ ਜੁਝਾਰੂ ਜਥੇਬੰਦੀ ਬੱਬਰ ਖਾਲਸਾ ਕਰਕੇ ਜਿਹੜਾ ਆਦਮ ਸਤਿਕਾਰ ਆ ਉਹ ਹੋਰ ਤਰੀਕੇ ਦਾ, ਕਿਉਂਕਿ ਇਸ ਤੋਂ ਪਹਿਲਾਂ ਚੱਬੇ ਵਾਲੇ ਸਰਬੱਤ ਖਾਲਸਾ ਤੋਂ ਪਹਿਲਾਂ
ਦੋ ਹੋਰ ਘਟਨਾਕ੍ਰਮ ਇਹੋ ਜਿਹੇ ਵਾਪਰੇ ਜਿਨ੍ਹਾਂ ਕਰਕੇ ਭਾਈ ਹਵਾਰੇ ਦਾ ਖਾਲਸਾ ਪੰਥ ਵਿੱਚ ਸਿੱਖ ਸਭਾ ਦੇ ਵਿੱਚ ਬਹੁਤ ਜ਼ਿਆਦਾ ਅਦਬ ਸਤਿਕਾਰ ਬਣਿਆ। ਪਹਿਲਾ ਸੀ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲਾ ਮੁੱਦਾ। ਦੂਜਾ ਸਾਡਾ ਹੱਕ ਫਿਲਮ, ਜਿਹੜੀ ਪੱਤਰਕਾਰ ਮਹਿੰਦਰ ਸਿੰਘ ਅਕਾਲੀ ਪੱਤਰਕਾਰ ਵਾਲਿਆਂ ਦੇ ਬੇਟੇ ਕੁਲਜਿੰਦਰ ਸਿੰਘ ਨੇ ਜਦੋਂ ਫਿਲਮ ਬਣਾਈ ਤਾਂ ਉਹਦੇ ਵਿੱਚ ਬਿਆਨਤਾ ਮਰਡਰ ਕੇਸ ਜਿਹੜਾ ਸੀ ਸਾਰਾ ਜਿਸ ਵੀ ਤਰੀਕੇ ਨਾਲ ਉਹਨਾਂ ਨੂੰ ਠੀਕ ਲੱਗਿਆ, ਕਿਉਂਕਿ ਉਹਦੇ ਬਾਰੇ ਕਈ ਇਤਰਾਜ਼ ਨੇ ਕਿਹਾ ਇੱਥੇ ਤੋਂ ਕਹਾਣੀ ਟਵਿਸਟ ਕੀਤੀ ਗਈ ਆ ਤੇ ਫਿਲਮ ਵਾਲਿਆਂ ਦੀਆਂ ਆਪਦੀਆਂ ਮਜਬੂਰੀਆਂ ਹੁੰਦੀਆਂ ਨੇ, ਉਹ ਪੂਰੇ ਦਾ ਪੂਰਾ ਘਟਨਾਕ੍ਰਮ ਉਵੇਂ ਦਾ ਉਵੇਂ ਨਹੀਂ ਦਿਖਾ ਸਕਦੇ ਹੁੰਦੇ। ਖੈਰ ਗੱਲ ਇਹ ਹੈ ਵੀ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੋਹਰੇ ਰੱਖ ਕੇ ਚੱਬੇ ਵਾਲੀ ਧਰਤੀ ਤੋਂ ਇਨਾਮ ਐਲਾਨ ਹੋਏ ਸੀ, ਉਹ ਇਸ ਵੇਲੇ ਬਹੁਤ ਜ਼ਿਆਦਾ ਸ਼ੰਕਿਆਂ ਤੇ ਸ਼ੱਕ ਦੇ ਘੇਰੇ ਵਿੱਚ ਆ ਗਏ, ਕਿਉਂਕਿ ਤਿੰਨੇ ਜਿਹੜੇ ਗਰਾਊਂਡ ਤੇ ਜਥੇਦਾਰ ਨੇ, ਪਹਿਲਾਂ ਅਜਨਾਲਾ, ਫਿਰ ਦਾਦੂਵਾਲ ਤੇ ਹੁਣ ਮੰਡ, ਇਹ ਤਾਂ ਬਿਲਕੁਲ ਹੀ ਦੂਜੇ ਪਾਸੇ ਨੂੰ ਤੁਰ ਗਏ। ਅਜਨਾਲਾ ਤੇ ਦਾਦੂਵਾਲ ਤਾਂ ਚਲੋ ਫੇਰ, ਪਰ ਇਹ ਤਾਂ ਸਿੱਧਾ ਹੀ ਉਸ ਬਾਦਲ ਦਲ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਚਿੱਠੀ ਪੱਤਰੀ ਸ਼ੁਰੂ ਕਰ ਲਈ। ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਵੀ ਲੱਗ ਸਕਦੀ ਆ ਕਿ ਜੀ ਚਲੋ ਪੰਥ 'ਚ ਏਕਤਾ ਹੋਣ ਲੱਗੀ ਆ, ਪਰ ਗੱਲ ਇਹ ਹੈ ਕਿ ਜੇਕਰ ਖਾਲਸਾ ਪੰਥ ਦੀ ਜਿਹੜੀ ਰੀਝ ਆ ਜਾਂ ਉਮੰਗ ਆ ਕਿ ਜੀ ਇਹ ਵਿਵਾਦ ਮੁੱਕਣੇ ਚਾਹੀਦੇ ਆ, ਤਾਂ ਉਹ ਵਿਵਾਦ ਮੁੱਕਣ ਪਿੱਛੇ ਤਾਂ ਸਭ ਤੋਂ ਮੁੱਖ ਗੱਲ ਹੀ ਇਹ ਹੈ ਕਿ ਗਿਆਨੀ ਜੋਗਿੰਦਰ ਸਿੰਘ ਬਦੰਤੀ ਵੱਲੋਂ ਜੋ 2000 ਸੰਨ ਦੇ ਵਿੱਚ ਹਦਾਇਤ ਕੀਤੀ ਗਈ ਸ਼੍ਰੋਮਣੀ ਕਮੇਟੀ ਨੂੰ ਕਿ ਤਾਕਤਾਂ ਦੇ ਜਥੇਦਾਰ ਲਾਉਣ ਅਤੇ ਲਾਹੁਣ ਦਾ ਇੱਕ ਵਿਧੀ ਵਿਧਾਨ ਬਣਾਇਆ ਜਾਵੇ ਤੇ ਉਹਦੇ ਤਹਿਤ ਗੱਲਬਾਤ ਹੋਵੇ, ਉਸ ਪਾਸੇ ਨੂੰ ਤਾਂ ਗੱਲ ਜਾ ਨਹੀਂ ਰਹੀ। ਉਲਟਾ ਨਵੇਂ ਜਿਹੜੇ ਨੇ ਇਸ ਤਰੀਕੇ ਦੇ ਸ਼ੋਸ਼ੇ ਦੇ ਸਾਹਮਣੇ ਜ਼ਰੂਰ ਆ ਰਹੇ ਨੇ। ਇਸ ਗੱਲ ਦੇ ਮੁਤਲਕ ਇੱਕ ਹੋਰ ਬਹੁਤ ਅਹਿਮ ਜਿਹੜੀ ਗੱਲ ਆ ਉਹ ਵੀ ਵਿਚਾਰਨਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਕੁਝ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਰਲ ਮਿਲ ਕੇ ਇੱਕ ਪਲੇਟਫਾਰਮ, ਇੱਕ ਸਾਂਝਾ ਜਿਹਾ ਗਰੁੱਪ ਉਹਨਾਂ ਨੇ ਇੱਥੇ ਸਰਗਰਮ ਕੀਤਾ ਹੋਇਆ ਹੈ। ਪਿਛਲੇ 5-7 ਮਹੀਨਿਆਂ ਤੋਂ ਉਹ ਜੂਨ ਦੇ ਆਖਰੀ ਹਫ਼ਤੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਸੱਦਣਾ ਚਾਹੁੰਦੇ ਹੈ, ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਤੇ ਜਥੇਦਾਰ ਦੀ ਪਦਵੀ ਬਾਰੇ ਤੇ ਹੋਰ ਬਹੁਤ ਸਾਰੇ ਸੰਵੇਦਨਸ਼ੀਲ ਮਸਲਿਆਂ ਬਾਰੇ ਕੌਮੀ ਤੌਰ ਦੇ ਉੱਤੇ ਕੋਈ ਵੱਡੀ ਕਾਰਵਾਈ ਜਾਂ ਵੱਡਾ ਮਸਲਾ ਜਿਹੜਾ ਉਹ ਲੈ ਕੇ ਸਾਹਮਣੇ ਆਉਣਾ ਚਾਹੁੰਦੇ। ਸਾਫ਼ ਜੀ ਗੱਲ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੇ ਗਰੁੱਪ ਵਾਲੀ ਇਹ ਜਿਹੜੀ ਕਾਰਵਾਈ ਆ, ਇਹ ਧਾਰਮਿਕ ਖੇਤਰ ਵਿੱਚ ਬਹੁਤ ਜ਼ਿਆਦਾ ਅਸਰ ਅੰਦਾਜ਼ ਹੋਣ ਦੇ ਆਸਾਰ ਨੇ ਤੇ ਇਹ ਐਕਟੀਵਿਟੀ, ਇਹ ਸਰਗਰਮੀ ਸਿੱਖ ਸਭਾ ਦੇ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਕੇ ਕੋਈ ਬਹੁਤ ਵੱਡਾ ਰੋਲ ਵੀ ਪਲੇ ਕਰ ਸਕਦੀ ਹੈ, ਕਿਉਂਕਿ ਜੇਕਰ ਏਜੰਡਿਆਂ ਦੀ ਗੱਲ ਕਰੀਏ ਤਾਂ ਇਸ ਮੌਕੇ ਬਾਦਲ ਦਲ ਦੇ ਪੱਲੇ ਕੋਈ ਬਹੁਤਾ ਕੁਝ ਹੈ ਨਹੀਂ, ਤੇ ਜੇ ਬਾਦਲ ਵਿਰੋਧੀ ਉਮੀਦਵਾਰ ਇਹ ਏਜੰਡਾ ਲੈ ਕੇ ਚੋਣ ਲੜਨ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੇਵਾ ਨਿਯਮ ਬਣਾਵਾਂਗੇ, ਤਾਂ ਹੋ ਸਕਦਾ ਹੈ ਕਿ ਇਹਨਾਂ ਦੇ ਪੱਲੇ ਇਹਨਾਂ ਨੂੰ ਪ੍ਰਾਪਤੀ ਹੋ ਜਾਵੇ ਤੇ ਸ਼੍ਰੋਮਣੀ ਕਮੇਟੀ ਜਿਸ ਧਿਰ ਕੋਲੇ ਹੁੰਦੀ ਹੈ ਉਹ ਧਿਰ ਖਾਲਸਾ ਪੰਥ ਦੇ ਵਿੱਚ ਬਹੁਤ ਅਹਿਮ ਬਣ ਜਾਂਦੀ ਹੈ। ਸੋ ਇੱਕ ਪਾਸੇ ਭਾਈ ਦਲਜੀਤ ਸਿੰਘ ਬਿੱਟੂ ਦੀ ਟੀਮ ਵੱਲੋਂ ਜਾਂ ਉਹਨਾਂ ਦੇ ਸੰਗੀ ਸਾਥੀਆਂ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਪ੍ਰੋਗਰਾਮ ਰੱਖਿਆ ਜਾ ਰਿਹਾ, ਦੂਜੇ ਪਾਸੇ ਭਾਈ ਧਿਆਨ ਸਿੰਘ ਮੰਡ ਹੁਣਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਚਿੱਠੀ ਪੱਤਰ ਸ਼ੁਰੂ ਕਰ ਲਿਆ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ ਆ ਇਹ ਵਾਹਿਗੁਰੂ ਜਾਣੇ। ਪਰ ਇਸ ਮੌਕੇ ਇਹ ਗੱਲ ਬੜੀ ਅਹਿਮ ਜੀ ਲੱਗਦੀ ਆ ਕਿ ਕੀ ਭਾਈ ਧਿਆਨ ਸਿੰਘ ਮੰਡ ਨੇ ਬਾਕੀਆਂ ਨਾਲ ਸਲਾਹ ਕੀਤੀ ਹੋਊ ਕਿ ਨਹੀਂ। ਖੈਰ ਇਸ ਮਸਲੇ ਨੂੰ ਇੱਥੇ ਹੀ ਛੱਡ ਕੇ ਦੂਜੇ ਪਾਸੇ ਆਪਾਂ ਧਿਆਨ ਦਈਏ ਕਿ ਹਰਿਆਣੇ ਦੇ ਵਿੱਚ ਅਸੰਧ ਦੇ ਇਲਾਕੇ 'ਚ ਇੱਕ ਪਿੰਡ ਵਾ ਕਤਲਹੇੜੀ, ਉੱਥੇ ਖਾਲਸਾ ਪੰਥ ਨੇ, ਸਿੱਖ ਜਗਤ ਨੇ ਜਿਵੇਂ ਸਾਰੇ ਪਾਸੇ ਛਬੀਲਾਂ ਜਾਂ ਲੰਗਰ ਲਾਉਣ ਦਾ, ਉਵੇਂ ਉੱਥੇ ਸਿੱਖ ਨੌਜਵਾਨਾਂ ਨੇ ਲੰਗਰ ਲਾਇਆ, ਛਬੀਲ ਲਾਈ
ਤੇ ਜਿਹੜੇ ਉੱਥੇ ਫਲੈਕਸ ਕੱਢ ਕੇ ਲਾਈ ਉੱਤੇ ਸੰਤ ਭਿੰਡਰਾਂ ਵਾਲਿਆਂ ਦੀ ਤੇ ਭਾਈ ਅਮਰਤਪਾਲ ਸਿੰਘ ਦੀ ਇੱਕ ਫੋਟੋ ਸੀ। ਪਿੰਡ ਦੇ ਨੌਜਵਾਨਾਂ ਨੇ ਆ ਕੇ ਇਤਰਾਜ਼ ਕੀਤਾ, ਉਹ ਮਸਲਾ ਵਧਿਆ ਤਾਂ ਉਹਨਾਂ ਨੌਜਵਾਨਾਂ ਨੇ, ਸਿੱਖਾਂ ਨੇ ਆਖਿਆ ਵੀ ਅਸੀਂ ਇਹ ਫੋਟੋ ਤਾਂ ਨਹੀਂ ਲਾਉਣੀ, ਅਸੀਂ ਤੁਹਾਡੇ ਤੋਂ, ਤੁਹਾਡੀ ਹਦੂਦ ਤੋਂ ਥੋੜਾ ਆਸੇ-ਪਾਸੇ ਕਰਕੇ ਆਪਦਾ ਸਟੇਜ ਬਣਾ ਲੈਂਦੇ ਆ। ਸੋ ਛਬੀਲ ਉਹਨਾਂ ਨੇ ਅੱਗੇ ਪਿੱਛੇ ਕਰ ਲਈ। ਪਰ ਹਿੰਦੂ ਕੱਟੜਪੰਥੀਆਂ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਿੰਦੂ ਰਾਸ਼ਟਰ ਦਾ ਝੰਡਾ ਜਿਹੜਾ ਉਹ ਚੱਕ ਕੇ ਬਹੁਤ ਸਾਰੇ ਲੋਕ ਸਰਗਰਮ ਹੈ। ਖਾਸ ਤੌਰ ਦੇ ਉੱਤੇ ਹਰਿਆਣੇ ਤੋਂ ਜਿਹੜਾ ਇੱਕ ਆਸਟ੍ਰੇਲੀਆ ਦੇ ਵਿੱਚ ਪੰਗੇ ਲੈਂਦਾ ਸੀ ਸਿੱਖ ਜਥੇਬੰਦੀਆਂ ਨਾਲ, ਤੇ ਉੱਥੋਂ ਭੇਜਿਆ ਇੰਡੀਆ ਨੂੰ, ਕੋਈ ਜੋੜ ਜਾੜ ਕਰਕੇ, ਵਿਸ਼ਾਲ ਜੋੜ ਪਤਾ ਨਹੀਂ ਕੀ ਉਹਦਾ ਨਾਮ ਆ, ਉਹ ਸਾਰਿਆਂ ਨੇ ਰੌਲਾ ਰੱਪਾ ਪਾ ਕੇ ਉੱਥੇ ਮਾਹੌਲ ਕਾਫੀ ਗਰਮ ਕਰਤਾ। ਸਿੱਖ ਜਥੇਬੰਦੀਆਂ ਨੇ ਫੇਰ ਟਕਰਾਅ ਤੋਂ ਬਚਣ ਦੇ ਲਈ ਰਾਹ ਕੱਢਿਆ ਵੀ ਚਲੋ ਆਪਾਂ ਇਸ ਤੋਂ ਅੱਗੇ ਹੋਰ ਕਿਤੇ ਲਾ ਲੈਨੇ। ਤੀਜੀ ਥਾਂ ਤੇ ਵੀ ਜਾ ਕੇ ਹਿੰਦੂ ਕੱਟੜਪੰਥੀ ਜਦੋਂ ਨਾ ਟਲੇ, ਉਦੋਂ ਤੱਕ ਆਲੇ ਦੁਆਲੇ ਉਸ ਇਲਾਕੇ ਦੇ ਵਿੱਚ ਸਿੱਖ ਜਿਹੜੇ ਨੇ ਕਾਫੀ ਜ਼ਿਆਦਾ ਵੱਡੀ ਗਿਣਤੀ 'ਚ ਨੇ। ਮੈਂ ਉਸ ਇਲਾਕੇ 'ਚ ਗਿਆ ਜਦੋਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ ਆ, ਕਾਰ ਸੇਵਾ ਵਾਲਿਆਂ ਦਾ ਜਾਂ ਹੋਰ ਜਥੇਬੰਦੀਆਂ ਦਾ ਕਾਫੀ ਵਧੀਆ ਆਧਾਰ ਆ। ਸਿੱਖ ਉੱਥੇ ਆਰਥਿਕ ਪੱਖੋਂ ਵੀ ਕਾਫੀ ਮਜ਼ਬੂਤ ਨੇ। ਉੱਥੋਂ ਜਦੋਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਤੇ ਹੋਰ ਲੋਕ ਪਹੁੰਚੇ ਤਾਂ ਉੱਥੇ ਤਕਰਾਰ ਜਿਹੜੀ ਆ ਉਹ ਥੋੜੀ ਜਿਹੀ ਤਲਖੀ 'ਚ ਵਧੀ ਤੇ ਇਹ ਉੱਥੋਂ ਭੱਜ ਤੁਰੇ। ਹਿੰਦੂ ਕੱਟੜਪੰਥੀ ਉੱਥੋਂ ਜਦੋਂ ਭੱਜ ਤੁਰੇ ਤਾਂ ਉਹ ਮਾਹੌਲ ਜਿਹੜਾ ਸੀਗਾ, ਇਹਨਾਂ ਨੂੰ ਲੱਗਿਆ ਕਿ ਸਾਡੀ ਹੇਠੀ ਹੋ ਗਈ। ਸੋ ਉਹਨਾਂ ਦੇ ਬਾਅਦ ਵਿੱਚ ਉੱਥੇ ਆਪਦਾ ਕੱਟ-ਵੱਟ ਕਰਕੇ ਸੜਕ ਵੀ ਰੋਕਣੀ ਚਾਹੀ ਤੇ ਨਾਲੇ 1984 ਦੁਹਰਾਉਣ ਦੀਆਂ ਧਮਕੀਆਂ ਦਿੱਤੀਆਂ। ਤੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਉਹ ਜਿਹੜੀਆਂ ਇਹਨਾਂ ਦੀਆਂ ਧਮਕੀਆਂ ਨੇ ਜਾਂ ਇਹਨਾਂ ਦੀਆਂ ਵੀਡੀਓਜ਼ ਨੇ, ਉਹ ਦੇਖ ਕੇ ਬੜਾ ਰੋਹ ਆਉਂਦਾ ਬਈ ਤੁਸੀਂ ਹੁੰਦੇ ਕੌਣ ਹੋ ਇਹ ਕਹਿਣ ਵਾਲੇ ਕਿ ਤੁਸੀਂ ਸੰਤਾਂ ਦੀ ਫੋਟੋ ਸਿੱਖ ਲਾ ਨਹੀਂ ਸਕਦੇ। ਹਾਲਾਂਕਿ ਪੰਜਾਬ ਦੇ ਵਿੱਚ ਵੀ ਪਤਾ ਲੱਗਿਆ ਕਿ ਜਿਹੜੀਆਂ ਪ੍ਰਿੰਟਿੰਗ ਪ੍ਰੈਸਾਂ ਨੇ ਜਾਂ ਫਲੈਕਸਾਂ ਛਾਪਣ ਵਾਲੇ ਆ, ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਬਗੈਰ ਲਿਖਤੀ ਆਰਡਰ ਦਿੱਤਿਆਂ ਵੈਸੇ ਉਹਨਾਂ ਨੂੰ ਧਮਕਾਇਆ ਗਿਆ ਹੋਇਆ ਕਿ ਜੂਨ ਦੇ ਮਹੀਨੇ ਵਿੱਚ ਤੁਸੀਂ ਕਿਸੇ ਨੇ ਸੰਤ ਭਿੰਡਰਾਂ ਵਾਲਿਆਂ ਦੀ ਫਲੈਕਸ ਜਾਂ ਫੋਟੋ ਨਹੀਂ ਛਾਪਣੀ। ਤੋਂ ਪੰਜਾਬ ਦੇ ਵਿੱਚ ਵੀ ਇਹ ਚੀਜ਼ ਚੱਲ ਤਾਂ ਰਹੀ ਆ, ਪਰ ਹਰਿਆਣੇ ਵਿੱਚ ਉਹਨਾਂ ਨੇ ਸਿੱਧਾ ਪੰਗਾ ਲਿਆ ਕਿ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਜਾਂ ਭਾਈ ਅਮਰਤਪਾਲ ਸਿੰਘ ਦੀ ਫੋਟੋ ਅਸੀਂ ਲੱਗਣ ਨਹੀਂ ਦੇ। ਅਖੇ ਜੀ ਇਹ ਅੱਤਵਾਦੀ ਆ, ਇਹਨਾਂ ਨੇ ਆਹ ਕੀਤਾ ਉਹ ਕੀਤਾ। ਇੱਕ ਹੋਰ ਬੀਬੀ ਦੀ ਕਿਸੇ ਬਾਹਰਲੇ ਮੁਲਕ ਚੋਂ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਉਹ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਕਾਫੀ ਜ਼ਿਆਦਾ ਅਵਾ ਤਵਾ ਬੋਲ ਰਹੀ ਆ ਕਿ ਜੀ ਇਹਨੇ 35,000 ਹਿੰਦੂ ਮਾਰਤੇ, ਇਹ ਤਾਂ ਬੜਾ ਭੈੜਾ ਬੜਾ ਮਾੜਾ। ਪਰ ਉਹਨੂੰ ਵੀ ਲੋਕਾਂ ਨੇ ਚੰਗੀ ਮੱਤ ਦਿੱਤੀ ਹੈ। ਜਿੱਥੋਂ ਤੱਕ ਹਰਿਆਣੇ ਵਾਲੇ ਕਤਲਹੇੜੀ ਪਿੰਡ ਵਾਲਾ ਮਸਲਾ, ਇਹ ਥੋੜਾ ਜਿਹਾ ਸਮਝਣ ਵਾਲੀ ਗੱਲ ਆ ਕਿ ਕੁਝ ਹਿੰਦੂ ਤਵੀਆਂ ਨੂੰ ਇਉਂ ਲੱਗਦਾ ਵੀ ਇਹ ਮੁਲਕ ਸਾਡਾ ਤੇ ਬਾਕੀ ਦੁਨੀਆ ਤਾਂ ਐਵੇਂ ਤੁਰੀ ਫਿਰਦੀ। ਇਹਨਾਂ ਦੇ ਬਜ਼ੁਰਗਾਂ ਨੂੰ ਸਮਝਾਉਣਾ ਚਾਹੀਦਾ ਬੈਠ ਕੇ ਕਿ ਭਾਈ ਆਪਣਾ ਧਰਮ ਇਹਨਾਂ ਸਿੱਖਾਂ ਕਰਕੇ ਬਚਿਆ ਹੋਇਆ, ਨਹੀਂ ਤਾਂ ਬਾਬਾ ਬੁੱਲੇ ਸ਼ਾਹ ਸਾਫ਼ ਗਏ ਗਏ ਆ ਕਿ ਨਾ ਬਾਤ ਕਰੋ ਅਬ ਕੀ ਨਾ ਬਾਤ ਕਰੋ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਨਤ ਹੋਤੀ ਸਭ ਕੀ। ਇੱਥੇ ਸਾਰੇ ਬੁਰਕੇ ਭਾਈ ਫਿਰ ਰਹੀਆਂ ਸੀਗੀਆਂ। ਪਰ ਹਿੰਦੂ ਭਾਈਚਾਰੇ ਦੇ ਜਿਹੜੇ ਨਵੇਂ ਉੱਠੇ ਯੋਧੇ ਆ, ਇਹਨਾਂ ਨੇ ਨਾ ਤਾਂ ਇਤਿਹਾਸ ਪੜ੍ਹਿਆ ਨਾ ਕਿਸੇ ਗੱਲ ਨੂੰ ਜਾਣਦੇ ਕਰਦੇ ਆ ਤੇ ਐਵੇਂ ਜਿਹੜੀ WhatsApp ਯੂਨੀਵਰਸਿਟੀ ਆ ਉਹਦੇ ਚੋਂ ਗੱਲਾਂ ਸੁਣ ਕੇ ਲੱਗ ਜਾਂਦੇ ਆ ਕਿ ਜੀ ਭਿੰਡਰਾਂ ਅੱਤਵਾਦੀ ਆ, ਅਮਰਤਪਾਲ ਤਾਂ ਫਲਾਣ ਆ। ਤੇ ਜਦੋਂ ਨੌਜਵਾਨ ਮੂਹਰੇ ਇਹਨਾਂ ਨੂੰ ਸਿੱਖ ਆਪਦਾ ਪੱਖ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਫਿਰ ਮੂਹਰੇ ਗੱਲ ਤਾਂ ਕੋਈ ਆਉਂਦੀ ਨਹੀਂ, ਫਿਰ ਐਵੇਂ ਹਿੱਕ ਧੱਕਾ ਕਰਨਾ ਚਾਹੁੰਦੇ ਆ। ਹੁਣ ਸਿੱਖ ਆਪਦੇ ਆਗੂਆਂ ਦੇ ਬਾਰੇ ਜਾਂ ਆਪਦੇ ਮਸਲਿਆਂ ਦੇ ਬਾਰੇ ਆਪਦੀ ਰਾਏ ਜਿਹੜੀ ਆ ਨਾ ਕਿਸੇ ਤੇ ਥੋਪਦੇ ਆ ਨਾ ਕਿਸੇ ਦੀ ਮੰਨਦੇ ਆ। ਸਿੱਖਾਂ ਨੇ ਦੇਖਣਾ ਕਿ ਉਹਨਾਂ ਨੇ ਕਿਹਨੂੰ ਨਾਇਕ ਮੰਨਣਾ। ਇਹਨਾਂ ਹਿੰਦੂ ਕੱਟੜਪੰਥੀਆਂ ਨੂੰ, ਭਾਗਵੇਂ ਬ੍ਰਿਗੇਡ ਨੂੰ ਤਾਂ ਸਾਰੇ ਸਿੱਖ ਉਹ ਵਧੀਆ ਲੱਗਣਗੇ ਜਿਹੜੇ ਕੇਸਾਧਾਰੀ ਹਿੰਦੂ ਬਣ ਜਾਣ ਤੇ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਰੱਦ ਕਰਨ ਤੇ ਹਿੰਦੂਆਂ ਵਾਲੇ ਕਰਮਕਾਂਡ ਕਰਨ। ਇਹਨਾਂ ਹਿੰਦੂ ਕੱਟੜਪੰਥੀਆਂ ਨੂੰ ਤਾਂ ਉਹ ਚੰਗੇ ਲੱਗਣਗੇ, ਪਰ ਇਹ ਹੋ ਨਹੀਂ ਸਕਦਾ। ਸੋ ਸਿੱਖ ਜਗਤ ਨੇ
ਆਪ ਦੇਖਣਾ ਕਿ ਉਹਨਾਂ ਨੇ ਕਿਹਨੂੰ ਨਾਇਕ ਮੰਨਣਾ ਤੇ ਕਿਹਨੂੰ ਖਲਨਾਇਕ। ਪਰ ਭਗਵਾਂ ਬ੍ਰਿਗੇਡ ਕਹਿੰਦਾ ਨਹੀਂ, ਅਸੀਂ ਦੱਸਾਂਗੇ ਕਿ ਸਿੱਖਾਂ ਨੇ ਕਿਹਨੂੰ ਨਾਇਕ ਮੰਨਣਾ ਹੈ, ਸਿੱਖਾਂ ਨੇ ਕੀ ਖਾਣਾ, ਕਦੋਂ ਖਾਣਾ, ਕੀ ਪਹਿਨਣਾ, ਸਿੱਖਾਂ ਦੇ ਸਾਰੇ ਫੈਸਲੇ ਕਰਨ ਦਾ ਸਾਨੂੰ ਹੱਕ ਆ ਕਹਿੰਦੇ। ਸੋ ਇਸ ਮਸਲੇ ਦੇ ਉੱਤੇ ਜਿਹੜੀ ਪਲ ਪਲ ਤਲਖੀ ਵੱਧ ਰਹੀ ਆ, ਇਹ ਕਿਸੇ ਨਾ ਕਿਸੇ ਦਿਨ ਖਲਾਰਾ ਜ਼ਰੂਰ ਪਊਗਾ। ਪਰ ਜਿਵੇਂ ਆ ਧਮਕੀਆਂ ਦਿੰਦੇ ਆ ਕਿ 84 ਦੁਹਰਾ ਦੇਾਂਗੇ, ਇੱਕ ਗੱਲ ਬੜੀ ਵਧੀਆ ਹੈ ਕਿ ਅੱਜ ਦਾ ਸਿੱਖ 1984 ਵਾਂਗੂ ਅਣਭੋਲ ਕਾਬੂ ਨਹੀਂ ਆਏਗਾ। ਉਦੋਂ ਸਿੱਖਾਂ ਨੂੰ ਇਹ ਖਿਆਲ ਹੀ ਨਹੀਂ ਸੀ ਵੀ ਹਿੰਦੂ ਐਡੇ ਕੱਟੜ, ਐਡੇ ਅਕਿਰਤ ਘਾਣ ਨਿਕਲਣਗੇ। ਹੁਣ ਹਰ ਇੱਕ ਸਿੱਖ ਨੂੰ ਪਤਾ ਹੈ ਕਿ ਇਹ ਕੀ ਸੋਚਾਂ ਸੋਚਦੇ ਆ, ਅਗਲੇ ਵੀ ਉਹੋ ਜਿਹਾ ਹਿਸਾਬ ਕਿਤਾਬ ਬਣਾ ਕੇ ਰੱਖਦਾ ਹਰੇਕ ਬੰਦਾ। ਯਾਦ ਕਰੋ 4 ਸਾਲ ਪਹਿਲਾਂ ਦਿੱਲੀ ਦੇ ਵਿੱਚ ਇੱਕ ਸਰਬਜੀਤ ਸਿੰਘ ਨਾਂ ਦੇ ਜਿਹੜਾ ਘੋੜਾ ਰੇੜਾ ਵਾਹੁੰਦਾ ਸੀਗਾ, ਉਹਨੂੰ ਪਿਓ ਪੁੱਤ ਨੂੰ ਉੱਥੇ ਬੜੇ ਬੁੱਚੜ ਤਰੀਕੇ ਨਾਲ ਮਾਰਿਆ ਕੁੱਟਿਆ, ਤੇ ਉਹਨਾਂ ਨੇ ਵੀ ਜਿੰਨਾ ਕੁ ਉਹਨਾਂ ਤੋਂ ਹੋ ਸਕਦਾ ਸੀ ਮੁਕਾਬਲਾ ਕੀਤਾ ਪੁਲਿਸੀਆਂ ਦਾ। ਪਰ ਸੋਸ਼ਲ ਮੀਡੀਆ ਦੇ ਕਰਕੇ ਜਦੋਂ ਉਹ ਖਬਰ ਫੈਲੀ ਤਾਂ ਸਾਰੇ ਦੁਨੀਆ ਭਰ ਦੇ ਵਿੱਚ ਉਸ ਦਾ ਇਹੋ ਜਿਹਾ ਅਸਰ ਮਿਲਿਆ ਕਿ ਇਹਨਾਂ ਨੂੰ ਉਹਨਾਂ ਬੁੱਚੜ ਪੁਲਿਸੀਆਂ ਤੇ ਕਾਰਵਾਈ ਕਰਨੀ ਪਈ। ਕੱਲ ਪਰਸੋਂ ਬੈਂਗਲੌਰ ਦੇ ਵਿੱਚ ਇੱਕ ਸਿੱਖ ਗਿਆ, ਕਹਿੰਦਾ ਜੀ ਆਧਾਰ ਕਾਰਡ ਬਣਾਉਣਾ, ਕਹਿੰਦਾ ਪੱਗ ਲਾ ਕੇ ਬਾਹਰ ਰੱਖਿਆ। ਉਹ ਮਸਲਾ ਇੰਨਾ ਜ਼ਿਆਦਾ ਵਧਿਆ ਬਈ ਬੰਗਲੌਰ ਦੇ ਪ੍ਰਸ਼ਾਸਨ ਨੇ, ਸਰਕਾਰ ਨੇ ਉਸ ਹਿੰਦੂ ਕੱਟੜਪੰਥੀ ਰਮੇਸ਼ ਉਹਦਾ ਨਾਂ ਆ, ਉਹਦੇ ਖਿਲਾਫ ਕਾਰਵਾਈ ਵੀ ਕੀਤੀ ਆ। ਤੇ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਸੀ। ਪਤਾ ਤਾਂ ਕਿਉਂ ਨਹੀਂ ਸੀ? ਕਹਿੰਦਾ ਜੀ ਮੈਨੂੰ ਸਿੱਖ ਵਿਸ਼ਵਾਸ ਦਾ, ਸਿੱਖ ਧਰਮ ਦਾ ਬਹੁਤਾ ਪਤਾ ਨਹੀਂ ਸੀ। ਪਰ ਹੁਣ ਇਹ 2 ਘਟਨਾਵਾਂ ਨਹੀਂ, ਇਹੋ ਜਿਹੀਆਂ ਸੈਂਕੜੇ ਘਟਨਾਵਾਂ ਨੇ। ਜਦੋਂ ਕਿਸੇ ਸਿੱਖ ਨਾਲ ਕੋਈ ਵਧੀਕੀ ਹੋ ਜਾਵੇ, ਕੋਈ ਕੜਾ ਲਹਾਉਣ ਦੀ ਗੱਲ ਕਰੇ, ਕੁਝ ਹੋਰ ਆ, ਕਰ ਤਾਂ ਵਹਿੰਦੇ ਆ, ਪਰ ਨਾਲ ਦੀ ਨਾਲ ਸਿੱਖ ਜਿਹੜੇ ਆ ਦਾ ਲੇਖਾ ਜ਼ਰੂਰ ਲੈਂਦੇ। ਤੋ ਇਹ ਗੱਲ ਪੱਕੀ ਆ ਕਿ ਪਹਿਲਾਂ ਵਾਲੇ ਨਹੀਂ ਹੈਗਾ ਮਾਹੌਲ, ਪਹਿਲਾਂ ਵਾਲੇ ਦਿਨ ਨਹੀਂ ਹੈ। ਜੇਕਰ 1984 ਦੁਹਰਾਉਣੀ ਹੋਵੇ, ਹਿੰਦੂ ਕੱਟੜਪੰਥੀਆਂ ਨੂੰ ਇਹਨਾਂ ਦੇ ਬਜ਼ੁਰਗ ਇਹ ਗੱਲ ਹੀ ਕਹਿੰਦੇ ਹੋਣੇ ਆ ਕਿ ਤੁਸੀਂ ਉੱਠਿਓ ਨਵੇਂ ਨਵੇਂ। ਅਸੀਂ ਤਾਂ ਉਹ ਸਿੱਖ ਦੌਰ ਦੇਖਿਆ ਹੋਇਆ ਜਦੋਂ ਇਹਨਾਂ ਦੇ ਉੱਤੇ ਇੱਕ ਦਾ ਹਮਲਾ ਹੋਇਆ, ਇੰਦਰਾ ਦੇ ਮਰਡਰ ਤੋਂ ਬਾਅਦ ਬਹੁਤ ਨੁਕਸਾਨ ਹੋਇਆ ਇਹਨਾਂ ਦਾ। ਪਰ ਇਹਨਾਂ ਨੇ ਸਾਲ ਦੇ ਅੰਦਰ ਅੰਦਰ ਹੀ ਸੋਧੇ ਲਾਉਣੇ ਸ਼ੁਰੂ ਕਰਤੇ ਸੀ, ਤੇ ਫਿਰ ਉਹ ਸਾਰੇ ਜਿਹੜੇ ਸੀਗੇ ਹੁਣ ਤੱਕ ਲੋਕ ਹੀ ਦਿਨ ਕੱਟਦੇ ਰਹੇ ਆ ਜਿਨ੍ਹਾਂ ਨੇ ਉਦੋਂ ਫੜਾਂ ਮਾਰੀਆਂ ਸੀਗੀਆਂ। ਸੋ ਪੰਗਾ ਤਾਂ ਸਿੱਖਾਂ ਨਾਲ ਲਿਆ ਜਾ ਸਕਦਾ, ਪਰ ਨਾ ਤਾਂ ਇਹ ਭਾਰਤੀ ਮੁਸਲਮਾਨਾਂ ਵਾਂਗੂ ਆ ਵੀ ਜਦੋਂ ਜੀ ਕਰਦਾ ਟੁੱਟ ਲਿਆ ਤੇ ਜਦੋਂ ਜੀ ਕਰਦਾ ਪਲੋਸ ਲਿਆ। ਨਾ ਇਹ ਭਾਰਤੀ ਈਸਾਈਆਂ ਵਾਂਗੂ ਆ, ਨਾ ਇਹ ਭਾਰਤ ਦੀ ਦਲਤਾਂ ਵਾਂਗੂ। ਕਿਉਂਕਿ ਭਾਰਤੀ ਮੁਸਲਮਾਨਾਂ ਨੂੰ ਜਾਂ ਭਾਰਤੀ ਈਸਾਈਆਂ ਨੂੰ ਇਹ ਆਸ ਹੋਣੀ ਆ ਕਿ ਸ਼ਾਇਦ ਜਿਹੜੇ ਈਸਾਈ ਮੁਲਕ ਨੇ ਜਾਂ ਮੁਸਲਮਾਨ ਮੁਲਕ ਨੇ ਸਾਡੇ ਮਗਰ ਬੋਲਣਗੇ। ਪਰ ਸਿੱਖਾਂ ਨੂੰ ਤਾਂ ਪਤਾ ਹੀ ਆ ਕਿ ਹਮਾਰਾ ਕੋਈ ਨਹੀਂ ਹੈ ਜੀ, ਹਮਾਰਾ ਸਤਿਗੁਰ ਪਿਆਰਾ ਜੀ। ਅਸੀਂ ਤਾਂ ਆਪਦੇ ਸਿਰ ਤੇ ਆਪ ਦਾ ਸਿਰ ਆਪ ਹੀ ਗੁੰਦਣਾ। ਇਸੇ ਕਰਕੇ ਫਿਰ ਸਧਾਰਨ ਜੇ ਸਿੱਖ ਵੀ ਕਤਲੋਂ ਗਾਰ ਦੇ ਰਾਹ ਪੈ ਗਏ। ਹੁਣ ਇੱਥੇ ਕਈ ਮੱਤਾਂ ਦੇਣ ਬਹਿ ਜਾਂਦੇ ਆ ਜੀ ਹਿੰਸਾ ਦੀ ਗੱਲ ਨਹੀਂ ਕਰਨੀ ਚਾਹੀਦੀ, ਤੇ ਸਿੱਖਾਂ ਨੂੰ ਫਿਰ ਆਪਦੀ ਨਸਲਕੁਸ਼ੀ ਕਰਵਾ ਲੈਣੀ ਚਾਹੀਦੀ ਹੈ। ਸਿੱਖਾਂ ਨੂੰ ਆਪਦੀਆਂ ਧੀਆਂ ਭੈਣਾਂ ਦੇ ਉੱਤੇ ਜੋ ਜ਼ੁਲਮ ਹੁੰਦਾ ਹੈ ਜਾਂ ਇਸਟ ਦੀ ਬੇਅਦਬੀ ਆ ਜਾਂ ਹੋਰ ਚੀਜ਼ਾਂ ਨੇ, ਉਹ ਸਹਾਰ ਲੈਣੇ ਚਾਹੀਦੀਆਂ। ਜਦੋਂ ਹਕੂਮਤ ਆਪਦੀ ਸਰਪ੍ਰਸਤੀ ਹੇਠ ਸਿੱਖਾਂ ਦੀ ਨਸਲਕੁਸ਼ੀ ਕਰਾਵੇ ਤਾਂ ਸਿੱਖ ਉਹਦਾ ਬਦਲਾ, ਉਹਦਾ ਹਿਸਾਬ ਕਿਤਾਬ ਕਿਵੇਂ ਲੈਣ? ਸੋ ਸਿੱਖਾਂ ਨੇ ਕੋਈ ਹਿੰਸਾ ਹੁੰਸਾ ਨਹੀਂ ਕੀਤੀ ਹੈ। ਸਿੱਖਾਂ ਨੇ ਉਹਨਾਂ ਦੁਸ਼ਟਾਂ ਨੂੰ ਸੋਧਿਆ ਜਿਨ੍ਹਾਂ ਨੇ ਪਾਪ ਕੀਤਾ ਸੀ। ਤੇ ਐਵੇਂ ਹੀ ਇਹ ਰਵਾਇਤ ਜਿਹੜੀ ਆ ਗੁਰੂ ਕਾਲ ਤੋਂ ਚੱਲੀ ਆਉਂਦੀ, ਤੇ ਅੱਗੇ ਵੀ ਏਦਾਂ ਹੀ ਚੱਲਣੀ ਆ। ਜਿਨ੍ਹਾਂ ਨੂੰ ਇਹ ਵਹਿਮ ਆ ਕਿ ਜੀ ਨਹੀਂ ਆਉਣ ਨਹੀਂ ਆ ਹੁੰਦਾ, ਜਦੋਂ ਵੀ ਕੋਈ ਸਿੱਖਾਂ ਨੂੰ ਸੁੱਤੇ ਸ਼ੇਰ ਨੂੰ ਜਦੋਂ ਕਿ ਜਗਾਊਗਾ, ਪੂਛ ਫੜ ਕੇ ਖਿੱਚੂ, ਡਲੇ ਮਾਰੂ ਬੈਠੇ ਸੁੱਤੇ ਸ਼ੇਰ ਦੇ, ਤਾਂ ਫਿਰ ਸ਼ੇਰ ਕੁਛ ਤਾਂ ਕਰਕੇ ਦਿਖਾਊਗਾ ਹੀ। ਸੋ ਇਹ ਗੱਲ ਚੰਗੀ ਤਰ੍ਹਾਂ ਹਿੰਦੂ ਕੱਟੜਪੰਥੀਆਂ ਨੇ ਆਪਦੇ ਨਿਆਣਿਆਂ ਨੂੰ ਸਮਝਾ ਦੇਣੀ ਚਾਹੀਦੀ ਆ ਕਿ ਭਾਈ ਤੁਸੀਂ ਪੰਗਾ ਲੈ ਸਕਦੇ ਹੋ, ਤੇ ਕਿਸੇ ਥਾਂ ਦੇ ਉੱਤੇ ਕਿਸੇ ਸਿੱਖ ਦੇ ਨਾਲ ਮਾੜੀ ਤੋਂ ਮਾੜੀ ਵਾਪਰ ਸਕਦੀ ਹੈ। ਪਰ ਇਹ ਚੀਜ਼ ਚੇਤੇ ਰੱਖਿਓ
ਜੇ ਇਹ ਦੂਜਿਆਂ ਦੇ ਧਰਮ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ, ਅਬਦਾਲੀ ਵਰਗਿਆਂ ਨੂੰ, ਨਾਦਰ ਸ਼ਾਹ ਵਰਗਿਆਂ ਨੂੰ ਵਿਪਤਾ ਪਾ ਸਕਦੇ ਆ, ਜੇ ਮੱਸੇ ਰੰਗੜ ਵਰਗਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਬੈਠਿਆਂ ਦੇ ਗਾਟੇ ਲਾ ਸਕਦੇ ਆ, ਤਾਂ ਫਿਰ ਇਹ ਉਹ ਕੌਮ ਹੀ ਆ, ਉਹਨਾਂ ਦੀ ਵਾਰਸ ਆ। ਇਹ ਚੇਤੇ ਰੱਖਿਓ ਬਈ ਸਿੱਖ ਤਾਂ ਨਹੀਂ ਚਾਹੁੰਦੇ ਵੀ ਅਸੀਂ ਕੋਈ ਖੂਨ ਖਰਾਬਾ, ਕੋਈ ਕਤਲੋ ਗਾਰਦ ਕਰੀਏ, ਪਰ ਜਦੋਂ ਕੋਈ ਰਾਹ ਹੀ ਨਹੀਂ ਛੱਡੋਗੇ ਤੇ ਸਿੱਖ ਭਾਈ ਹੋਰ ਫਿਰ ਕਰਨਗੇ ਵੀ ਕੀ। ਸੋ ਜਿਹੜੀਆਂ ਇਹ ਕਦੇ ਫੋਟੋ ਲਹਾਉਣੀ ਆ, ਕਦੇ ਫਲਾਨਾ ਕਰਨਾ, ਅਸੀਂ ਕੱਲ ਵੀ ਆਪਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਇਹਨਾਂ ਦਾ ਫਰਜ਼ ਬਣਦਾ ਕਿ ਇਹ ਇੱਥੋਂ ਕੋਈ ਚੱਜ ਹਾਲ ਦਾ ਐਲਾਨ, ਕੋਈ ਚੱਜ ਹਾਲ ਦਾ ਫੈਸਲਾ ਦੇਣ, ਪਰ ਕਰੀਏ ਕੀ, ਇੱਥੇ ਕੋਈ ਹਿਸਾਬ ਕਿਤਾਬ ਦਿਖਦਾ ਹੀ ਨਹੀਂ। ਖੈਰ ਸਮਾਂ ਬੜਾ ਬਲਵਾਨ ਹੁੰਦਾ ਹੈ, ਇਹਨਾਂ ਆਗੂਆਂ ਨੂੰ, ਇਹਨਾਂ ਸੰਸਥਾਵਾਂ ਨੂੰ ਹਾਲਾਤਾਂ ਨੇ ਘੇਰ ਲੈਣਾ। ਇਹੀ ਬਾਦਲ ਦਲ, ਇਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਤਿਹਾਸ ਨੇ ਘੇਰ ਕੇ ਉਸ ਥਾਂ ਤੇ ਲੈ ਆਉਣਾ ਹੈ ਜਿੱਥੇ ਇਹਨਾਂ ਕੋਲੇ ਹੋਰ ਕੋਈ ਰਾਹ ਹੀ ਨਹੀਂ ਹੋਣਾ। ਇਹ ਤਾਂ ਫਿਰਦੇ ਆ ਨਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਰੱਖੀਏ। ਅਗਲੇ ਛਿੱਤਰ ਫੇਰ ਫੇਰ ਕੇ ਉਹ ਕੁਝ ਕਰਨਗੇ ਜਿਸ ਤੋਂ ਬਾਅਦ ਵਿੱਚ ਇਹਨਾਂ ਨੂੰ ਆਪਣੇ ਆਪ ਖਾਲਸਾ ਪੰਥ ਲਈ ਇਤਿਹਾਸ ਵਿੱਚ ਜੇ ਜਿਉਂਦੇ ਰਹਿਣਾ ਤਾਂ ਕੁਝ ਕਰਕੇ ਦਿਖਾਉਣਾ ਪਊਗਾ। ਖੈਰ ਕੁਝ ਹੋਰ ਖਬਰਾਂ ਜਿਹੜੀਆਂ ਨੇ ਉਹਨਾਂ ਵੱਲ ਆਪਾਂ ਧਿਆਨ ਦਈਏ ਕਿ ਚੰਡੀਗੜ੍ਹ ਦੇ ਵਿੱਚ 2 ਪਹੀਆ ਜਿਹੜੇ ਸਕੂਟਰ, ਮੋਟਰਸਾਈਕਲ ਟਾਈਪ ਚੀਜ਼ਾਂ ਨੇ, ਉਹਨਾਂ ਉੱਤੇ ਇੱਕ ਤਰੀਕੇ ਨਾਲ ਪਾਬੰਦੀ ਲੱਗਣ ਜਾ ਰਹੀ ਆ ਬਈ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਕਿਸੇ ਵੀ 2 ਪਹੀਆ ਸਾਧਨ ਦੀ, ਕਿਸੇ ਸਕੂਟਰ ਮੋਟਰਸਾਈਕਲ ਦੀ ਰਜਿਸਟਰੀ ਹੈ ਜਿਹੜੀ, ਉਹ ਉੱਥੇ ਨਹੀਂ ਹੋਏਗੀ ਰਜਿਸਟ੍ਰੇਸ਼ਨ। ਤੇ ਯਕੀਨਨ ਹੌਲੀ ਹੌਲੀ ਪਾਬੰਦੀ ਵੀ ਲਾ ਸਕਦੇ ਆ ਕਿ ਸਾਰੇ ਚੰਡੀਗੜ੍ਹ ਦੇ ਵਿੱਚ ਕੋਈ ਸਕੂਟਰ ਮੋਟਰਸਾਈਕਲ ਜਿਹੜਾ ਹੈ ਉਹ ਇੱਥੇ ਨਹੀਂ ਦਾਖਲ ਹੋ ਸਕਦਾ। ਤੇ ਇਵੇਂ ਅਗਲੀ ਖਬਰ ਆ ਜਿਹੜੀ ਉਹ ਇਹ ਆ ਕਿ ਜਿਹੜਾ ਵਿਜੀਲੈਂਸ ਬਿਊਰੋ ਵਾਲੇ ਆ ਉਹ ਮਗਰ ਪਏ ਨੇ ਭਾਜਪਾ ਨੇਤਾ ਗੁਰਪ੍ਰੀਤ ਸਿੰਘ ਕਾਂਗੜ। ਅੱਜ ਤਾਂ ਉਹ ਭਾਜਪਾ ਨੇਤਾ ਪਰ ਅਸਲ ਵਿੱਚ ਉਹ ਸਾਬਕਾ ਮਾਲ ਮੰਤਰੀ ਆ ਤੇ ਉਹ ਭੱਜਣ ਲੱਗਿਆ ਸੀਗਾ। ਵਿਜੀਲੈਂਸ ਨੇ ਉਹਨੂੰ ਹਵਾਈ ਅੱਡੇ ਤੋਂ ਫੜ ਕੇ ਵਾਪਸ ਜਿਹੜਾ ਹੈਗਾ ਪੰਜਾਬ ਦੇ ਹਵਾਲੇ ਕਰਤਾ। ਪੰਜਾਬ ਆਪਦੇ ਘਰੇ ਆ ਗਿਆ ਕਿਉਂਕਿ ਵਿਜੀਲੈਂਸ ਦੇ ਬਾਰੇ ਉਹਦੀ ਕਾਰਵਾਈ ਚੱਲ ਰਹੀ ਹੈ। ਤੇ ਇੱਧਰ ਇੱਕ ਹੋਰ ਖਬਰ ਆ ਕਿ ਡੇਰਾ ਪ੍ਰੇਮੀ ਜਿਹੜਾ ਕੋਟਕਪੂਰੇ ਦੇ ਵਿੱਚ ਪ੍ਰਦੀਪ ਕੁਮਾਰ ਨੂੰ ਸੋਧਾ ਲੱਗਿਆ ਸੀ, ਉਹਦੇ ਮਾਮਲੇ ਵਿੱਚ ਹਰਪ੍ਰੀਤ ਸਿੰਘ ਭਾਊ ਨਾਂ ਦਾ ਨੌਜਵਾਨ ਜਿਹੜਾ ਗ੍ਰਿਫਤਾਰ ਕਰਕੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹਨੇ ਉਹਨਾਂ ਨੌਜਵਾਨਾਂ ਨੂੰ ਹਥਿਆਰ ਮੁਹੱਈਆ ਕਰਾਏ ਸੀ ਜਿਨ੍ਹਾਂ ਨੇ ਉਹ ਕਾਰਵਾਈ ਜਿਹੜੀ ਆ ਉਹ ਕੀਤੀ ਸੀ। ਤੇ ਇਸੇ ਤਰੀਕੇ ਦੀ ਇੱਕ ਜ਼ਰੂਰੀ ਖਬਰ ਉਹ ਇਹ ਆ ਕਿ ਟਵਿੱਟਰ ਦਾ ਜਿਹੜਾ ਸਾਬਕਾ CEO ਆ ਜੈਕ ਡੋਰਸੀ, ਉਹਨੇ ਕਿਹਾ ਵੀ ਜਦੋਂ ਕਿਸਾਨ ਅੰਦੋਲਨ ਚੱਲਿਆ ਉਦੋਂ ਭਾਰਤ ਵਿੱਚ ਸਰਕਾਰ ਨੇ ਸਾਨੂੰ ਬੜਾ ਦੁਖੀ ਕੀਤਾ ਤੇ ਟਵਿੱਟਰ ਬੰਦ ਕਰਨ ਦੀ ਧਮਕੀ ਦਿੱਤੀ ਤੇ ਇਹ ਕਿਹਾ ਵੀ ਅਸੀਂ ਤੁਹਾਡੇ ਕਰਮਚਾਰੀਆਂ ਉੱਤੇ ਰੇਡ ਮਾਰਾਂਗੇ। ਹਾਲਾਂਕਿ ਭਾਰਤ ਸਰਕਾਰ ਨੇ ਇਹ ਗੱਲਾਂ ਤੋਂ ਇਨਕਾਰ ਕੀਤਾ ਹੈ, ਪਰ ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਮਸਲਾ ਬਣਿਆ ਸੀ ਉਦੋਂ ਵੀ ਸਾਰੇ ਸੋਸ਼ਲ ਮੀਡੀਆ ਉੱਤੇ ਪੰਜਾਬ ਸਰਕਾਰ ਨੇ ਕਬਜ਼ਾ ਕਰ ਲਿਆ ਸੀ ਤੇ ਅੱਜ ਵੀ ਬਹੁਤ ਸਾਰੇ ਜਿਹੜੇ YouTube ਚੈਨਲ ਤੇ ਸੋਸ਼ਲ ਮੀਡੀਆ ਅਕਾਊਂਟ ਨੇ ਉਹਨਾਂ ਦੇ ਉੱਤੇ ਕਾਰਵਾਈ ਲਗਾਤਾਰ ਜਾਰੀ ਹੈ। ਉਧਰ ਕਿਸਾਨ ਜਥੇਬੰਦੀਆਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਹੱਲਾ ਬੋਲਿਆ। ਅੱਜ ਸਵੇਰੇ 6 ਵਜੇ ਤੋਂ ਜਿਵੇਂ ਬਰਗਾੜੀ ਕਾਂਡ ਵਾਲੇ ਦਿਨ ਸਵੇਰੋਂ ਸਾਧਰੇ ਪੁਲਿਸ ਨੇ ਕਾਰਵਾਈ ਕੀਤੀ ਸੀ, ਉਵੇਂ ਧਰਨੇ ਵਾਲੇ ਥਾਂ ਦੇ ਉੱਤੇ ਅੱਜ ਭਾਈ ਜਗਜੀਤ, ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ, ਉਹਦੇ ਸਮੇਤ ਹੋਰ ਬਹੁਤ ਸਾਰੇ ਆਗੂ ਜਿਹੜੇ ਨੇ ਉਹਨਾਂ ਦੇ ਉੱਤੇ ਰਗੜਾ ਚਾੜਿਆ। ਕਾਫੀ ਜ਼ਿਆਦਾ ਤਲਖੀ ਵਾਲਾ ਮਾਹੌਲ ਜਿਹੜਾ ਹੈਗਾ ਉਹ ਬਣਿਆ ਹੋਇਆ। ਤੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਕਰਕੇ ਮਾਹੌਲ ਵਿੱਚ ਤਲਖੀ ਆਈ ਸੀ, ਉਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਲੁਧਿਆਣੇ ਜ਼ਿਲ੍ਹੇ ਦੇ ਵਿੱਚ
ਸਵੱਦੀ ਕਲਾਂ ਦੀ ਪੰਚਾਇਤ ਨੂੰ ਮਤਾ ਪਾਉਣਾ ਪੈ ਗਿਆ ਕਿ ਜਿਹੜੇ ਪਿੰਡ ਦੇ ਵਿੱਚ ਵੋਟ ਬਣਾਈ ਬੈਠੇ ਆ, ਆਧਾਰ ਕਾਰਡ ਬਣਾਈ ਬੈਠੇ ਆ, ਉਹਨਾਂ ਤੋਂ ਬਗੈਰ ਕੋਈ ਬਾਕੀ ਜਿਹੜਾ ਇੱਥੇ ਪ੍ਰਵਾਸੀ ਮਜ਼ਦੂਰ ਆ, ਅਸੀਂ 14 ਜੂਨ ਤੋਂ ਬਾਅਦ ਪਿੰਡ 'ਚ ਨਹੀਂ ਰਹਿਣ ਦੇਣਾ। ਗੱਲ ਇਹ ਹੋਈ ਕਿ ਪਿੰਡ ਦੇ ਇੱਕ ਜੋੜਾ ਜਿਹੜਾ ਆਪਣਾ ਕੋਈ ਪਿੰਡ ਦਾ ਵਾਸੀ ਆਪਦੀ ਜੀਵਨ ਸਾਥਣ ਦੇ ਨਾਲ ਕਾਰ 'ਚ ਆ ਰਿਹਾ ਸੀਗਾ ਤੇ ਇਹਨਾਂ ਨੇ ਉਹਨੂੰ ਫੜ ਕੇ ਬੇਦਰਦੀ ਨਾਲ ਕੁੱਟਮਾਰ ਕੀਤੀ ਔਰ ਉਹਦਾ ਕੋਈ ਕਸੂਰ ਨਹੀਂ ਸੀਗਾ। ਔਰ ਇਹਨਾਂ ਲੋਕਾਂ ਨੇ ਜਿੰਨਾ ਜ਼ਿਆਦਾ ਉਹਨੂੰ ਮਾਰਿਆ ਕੁੱਟਿਆ ਤੇ ਉਹਦੀ ਜੀਵਨ ਸਾਥਣ ਦੇ ਉੱਤੇ ਵੀ ਹਮਲਾ ਕੀਤਾ। ਉਹ ਜੇ ਪਿੰਡ ਦੇ ਲੋਕ ਨਾ ਜਾਂਦੇ ਇਹਨਾਂ ਨੇ ਉਹਨੂੰ ਕੁੱਟ-ਕੁੱਟ ਕੇ ਮਾਰ ਦੇਣਾ ਸੀ। ਸੋ ਇੱਕ ਤਾਂ ਇੱਥੇ ਆ ਕੇ ਪੰਜਾਬ ਦੇ ਲੋਕਾਂ ਦਾ ਪਹਿਲਾਂ ਹੀ ਇਹਨਾਂ ਤੇ ਗੁੱਸਾ ਚੜਿਆ ਹੋਇਆ, ਉੱਪਰੋਂ ਇਹੋ ਜਿਹੀਆਂ ਕਰਤੂਤਾਂ ਕਰਦੇ ਆ। ਸੋ ਜਿਹੜੇ ਭਾਰਤ ਦੇ ਵਿੱਚੋਂ ਥਾਂ-ਥਾਂ ਤੋਂ ਪੰਜਾਬ ਦੇ ਵਿੱਚ ਆਉਣ ਵਾਲੇ ਇਹ ਲੋਕ ਨੇ, ਇਹਨਾਂ ਦੇ ਕਰਕੇ ਨਿੱਤ ਕੋਈ ਨਾ ਕੋਈ ਸਿਆਪਾ ਖੜਾ ਹੋ ਰਿਹਾ। ਜਿਵੇਂ ਸਵੱਦੀ ਕਲਾਂ ਦੇ ਲੋਕ ਦੁਖੀ ਹੋਏ ਨੇ ਕਿ ਇਹ ਬਾਹਰਲੇ ਲੋਕਾਂ ਨੇ ਸਾਡੇ ਪੰਜਾਬ ਦੇ, ਸਾਡੇ ਪਿੰਡ ਦੇ ਲੋਕਾਂ ਨੂੰ ਜਲੀਲ ਕਰਨਾ ਸ਼ੁਰੂ ਕੀਤਾ ਹੋਇਆ, ਇਸ ਕਰਕੇ ਅਸੀਂ ਇੱਥੇ ਇਹਨਾਂ ਨੂੰ ਵੜਨ ਨਹੀਂ ਦੇਣਾ, ਰਹਿਣ ਨਹੀਂ ਦੇਣਾ। ਇਵੇਂ ਹੀ ਚੰਡੀਗੜ੍ਹ ਜਾਂ ਜਿੱਥੇ-ਜਿੱਥੇ ਵੀ ਯੂਨੀਵਰਸਿਟੀਆਂ ਖੁੱਲੀਆਂ ਪ੍ਰਾਈਵੇਟ, ਉੱਥੇ ਦੂਜੇ ਸੂਬਿਆਂ ਤੋਂ ਜਿਹੜੇ ਪੜ੍ਹਨ ਆਏ ਹੈਗੇ ਆ ਨੌਜਵਾਨ, ਉਹਨਾਂ ਕਰਕੇ ਗੜਬੜ ਹੋ ਰਹੀ ਆ। ਕਿਉਂਕਿ ਉਹ ਬੜੀ ਵੱਡੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਕਈ ਥਾਵਾਂ ਦੇ ਉੱਤੇ ਇਹ ਗੱਲ ਵਾਪਰ ਰਹੀ ਹੈ। ਚੰਡੀਗੜ੍ਹ ਦੇ ਨੇੜੇ ਤੇੜੇ ਤਾਂ ਲੱਖਾਂ ਦੀ ਗਿਣਤੀ ਵਿੱਚ ਦੂਜੇ ਸੂਬਿਆਂ ਦੇ ਲੋਕ ਇੱਥੇ ਵਿਦਿਆਰਥੀ ਪੜ੍ਹਨ ਆਏ ਹੋਏ ਨੇ। ਜੇ ਤਾਂ ਉਹ ਪੜ੍ਹਾਈ ਤੱਕ ਮਹਿਦੂਦ ਰਹਿਣ ਤਾਂ ਗੱਲ ਹੋਰ ਆ, ਪਰ ਜਦੋਂ ਉਹ ਸਥਾਨਕ ਲੋਕਾਂ ਦੇ ਨਾਲ ਟਕਰਾਅ ਵਿੱਚ ਆਉਂਦੇ ਆ ਤਾਂ ਮਾਹੌਲ ਵਿਗੜਦਾ। ਔਰ ਅਸੀਂ ਇਹ ਵੀ ਇੱਥੇ ਗੱਲ ਕਰਨੀ ਚਾਹਾਂਗੇ ਕਿ ਜਿਹੜੇ ਕੈਨੇਡਾ, ਅਮਰੀਕਾ ਜਾਂ ਹੋਰਨਾਂ ਮੁਲਕਾਂ 'ਚ ਸਾਡੇ ਵਿਦਿਆਰਥੀ ਜਾਂਦੇ ਨੇ, ਉਹ ਇਹ ਮਤ ਸੋਚਣ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਆ। ਬਾਹਰਲੇ ਮੁਲਕਾਂ ਦੇ ਕਾਨੂੰਨ ਬੜੇ ਸਖਤ ਆ, ਜੇਕਰ ਉੱਥੇ ਗੜਬੜ ਕਰੋਗੇ ਤਾਂ ਉਹਨਾਂ ਨੇ ਬਖਸ਼ਣਾ ਨਹੀਂ। ਇੱਥੇ ਪੰਜਾਬ ਦੇ ਵਿੱਚ ਕਾਨੂੰਨ ਕਨਾਨ ਵਾਲਾ ਕੰਮ ਤਾਂ ਬਾਅਦ 'ਚ ਆ, ਪਰ ਆਮ ਲੋਕਾਂ ਨੂੰ ਇਸ ਵੇਲੇ ਬਹੁਤ ਭਾਰੀ ਤਕਲੀਫ ਆ। ਸੋ ਸਵੱਦੀ ਕਲਾਂ ਦੀ ਪੰਚਾਇਤ ਨੇ ਇਹ ਜਿਹੜਾ ਮਤਾ ਪਾਇਆ, ਇਸ ਤੋਂ ਪਹਿਲਾਂ ਤਰੀਕੇ ਪਿੰਡ ਦੇ ਲੋਕਾਂ ਨੇ ਵੀ ਇਸੇ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਸੀ। ਸੋ ਜਾਪਦਾ ਇਹ ਆ ਕਿ ਜਿਹੜਾ ਪ੍ਰਵਾਸੀ ਮਜ਼ਦੂਰਾਂ ਵਾਲਾ ਮਸਲਾ ਇਹ ਅਜੇ ਹੋਰ ਭਖੇਗਾ, ਹੋਰ ਜ਼ਿਆਦਾ ਜਿਹੜੀ ਗੜਬੜ ਆ ਉਹ ਇਸ ਤਰ੍ਹਾਂ ਹੋ ਸਕਦੀ ਹੈ। ਸੋ ਇਸ ਮੌਕੇ ਜਿਸ ਤਰੀਕੇ ਨਾਲ ਪੰਜਾਬ ਭਰ ਦੇ ਵਿੱਚ ਥਾਂ-ਥਾਂ ਤੇ ਲੁੱਟਾਂ ਖੋਹਾਂ, ਕਤਲੋਗਾਰਦ, ਕਿਵੇਂ ਮੋਗੇ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਲੁੱਟਣ ਆਇਆ ਨੇ ਕਤਲ ਕੀਤਾ, ਹੋਰ ਬਹੁਤ ਸਾਰੀਆਂ ਵਾਰਦਾਤਾਂ ਨੇ। ਇਹਨਾਂ ਸਾਰੀਆਂ ਵਾਰਦਾਤਾਂ ਨੂੰ ਅਜੀਤ ਅਖਬਾਰ ਵਾਲਿਆਂ ਨੇ ਹੁਣ ਇਸ ਤਰੀਕੇ ਨਾਲ ਇੱਕ ਪੇਜ ਦੇ ਉੱਤੇ ਪੇਸ਼ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਵੀ ਲੱਗਦਾ ਵੀ ਇਹੀ ਕੁਝ ਚੱਲੂਗਾ, ਜਿਹਦੇ ਤੋਂ ਆਮ ਬੰਦੇ ਨੂੰ ਜਾਂ ਦੁਨੀਆ ਭਰ ਦੇ ਵਿੱਚ ਇਹ ਸੁਨੇਹਾ ਜਾਵੇ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਬਣਿਆ ਹੋਇਆ। ਹਕੀਕਤ ਤਾਂ ਇਹ ਹੈ ਕਿ ਵਾਰਦਾਤਾਂ ਲਾਜ਼ਮੀ ਲਗਾਤਾਰ ਬਹੁਤ ਜ਼ਿਆਦਾ ਤੇਜ਼ੀ ਨਾਲ ਹੋ ਰਹੀਆਂ, ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ। ਪਰ ਅਜੀਤ ਅਖਬਾਰ ਵਾਲੀ ਜਿਹੜੀ ਗੱਲ ਆ ਉਹ ਇਸ ਕਰਕੇ ਰੜਕਦੀ ਆ ਕਿ ਬਰਜਿੰਦਰ ਸਿੰਘ ਹਮਦਰਦ ਅਤੇ ਭਗਵੰਤ ਮਾਨ ਦੀ ਸਰਕਾਰ ਦੇ ਵਿਚਾਲੇ ਜੋ ਟਕਰਾਅ ਬਣਿਆ ਹੋਇਆ, ਤੇ ਜਿਸ ਤਰੀਕੇ ਨਾਲ ਹਰ ਰੋਜ਼ ਇਹ ਟਕਰਾਅ ਹੋਰ ਜ਼ਿਆਦਾ ਤਿੱਖਾ ਹੁੰਦਾ ਜਾ ਰਿਹਾ, ਉਹਦੇ ਵਿੱਚ ਅਖਬਾਰ ਜਿਹੜਾ ਹੈ ਉਹ ਜਾਣ ਬੁੱਝ ਕੇ ਵੀ ਇਸ ਤਰੀਕੇ ਨਾਲ ਖਬਰਾਂ ਜਿਹੜੀਆਂ ਨੇ ਕਿ ਪੜ੍ਹ ਕੇ ਬੰਦੇ ਨੂੰ ਲੱਗੇ ਕਿ ਇਹਦਾ ਬਹੁਤ ਖਤਰਨਾਕ ਮਾਹੌਲ ਬਣਿਆ ਹੋਇਆ। ਖੈਰ, ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਵਿੱਚ ਅਸੀਂ ਇੱਥੇ ਜਿਉ ਰਹੇ ਹਾਂ। ਆਏ ਦਿਨ ਕੋਈ ਨਾ ਕੋਈ ਖੂਨ ਖਰਾਬੇ ਵਾਲੀ ਵਾਰਦਾਤ, ਕੋਈ ਮਾੜੀ ਖਬਰ ਜਿਹੜੀ ਆ ਉਹ ਸੁਣਨ ਨੂੰ ਮਿਲਦੀ ਆ। ਤੇ ਜਿਹੜੇ ਇੱਥੋਂ ਇਸ ਧਰਤੀ ਨੂੰ ਛੱਡ ਕੇ ਚਲੇ ਗਏ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਇੱਥੇ ਰਹਿਣਾ ਨਹੀਂ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਪਰ ਉਹ ਸਾਰੇ ਧਨ ਦੇ ਲੋਕ ਨੇ ਜਿਹੜੇ ਇਹੋ ਜਿਹੇ ਮਾਹੌਲ ਵਿੱਚ, ਜਿੱਥੇ ਕੋਈ ਸਿਆਸੀ ਭਲਵਾਨ, ਕੋਈ ਧਾਰਮਿਕ ਅਗਵਾਈ, ਕੋਈ ਜਥੇਦਾਰਾਂ ਤੋਂ ਕੋਈ ਆਸ ਨਹੀਂ, ਤੇ ਚੁਣੀ ਹੋਈ ਸਰਕਾਰ ਜਿਹੜੀ ਬੇਵਸ ਤੇ ਲਾਚਾਰ ਸਾਬਤ ਹੋ ਰਹੀ ਆ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਵੀ ਪੰਜਾਬ ਨੂੰ ਤੇ ਪੰਥ ਨੂੰ ਕੋਈ ਸੱਚੀ ਲੀਡਰਸ਼ਿਪ ਬਖਸ਼ਣ, ਜਿਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਮਝਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।